ਜੈਪੁਰ ਦੇ ਵਿੱਚ ਕੋਈ ਯੂਨੀਵਰਸਿਟੀ ਆ, ਪੂਰਨਵਾ ਯੂਨੀਵਰਸਿਟੀ, ਉੱਥੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਕੁੜੀ ਪਹੁੰਚੀ। ਉਹ ਕਹਿੰਦੇ ਜੀ ਪਹਿਲਾਂ ਆਪਦੇ ਗਾਤਰੇ, ਕਿਰਪਾਨ ਤੇ ਕਕਾਰ ਲਾ ਕੇ ਆਓ। ਇਹ ਜਿਹੜੀ ਬਿਮਾਰੀ ਆ ਇਹ ਪਿਛਲੇ ਲੰਮੇ ਅਰਸੇ ਤੋਂ ਲਗਾਤਾਰ ਚੱਲ ਰਹੀ ਹੈ। ਤੇ ਸਾਡੇ ਬੰਦਿਆਂ ਦਾ ਕੰਮ ਕੀ ਆ? ਅਸੀਂ ਨਖੇਦੀ ਕਰਦੇ ਆ, ਅਸੀਂ ਵਿਰੋਧ ਦਾ, ਆਲੋਚਨਾ ਦਾ ਮਤਾ ਪਾ ਲਿਆ ਜੀ। ਇਹ ਮਤੇ ਮੁਤੇ, ਇਹ ਨਿੰਦਿਆ, ਇਹਦੇ ਨਾਲ ਕੀ ਹੁੰਦਾ ਜੀ? ਕੀ ਭਾਰਤ ਨੂੰ ਜਾਂ ਉਸ ਬੰਦੇ ਨੂੰ ਜਿਹਨੇ ਇਹ ਕਾਨੂੰਨ ਬਣਾਇਆ ਕਿ ਸਿੱਖਾਂ ਦੇ ਨਿਆਣਿਆਂ ਨੂੰ ਆਉਣ ਸਾਰੀ ਕਹਿ ਦੋ ਵੀ ਆਪਦੇ ਗਾਤਰੇ ਕਿਰਪਾਨਾਂ ਲਾ ਕੇ ਰੱਖ ਲਓ, ਉਸ ਬੰਦੇ ਨੂੰ, ਉਸ ਮੁਲਕ ਨੂੰ, ਉਸ ਨਿਯਮ ਨੂੰ, ਉਸ ਕਾਨੂੰਨ ਨੂੰ ਕੋਈ ਤੁਹਾਡੀਆਂ ਆਲੋਚਨਾਵਾਂ ਨਾਲ ਨਿੰਦਿਆ ਦੇ ਮਤੇ ਪਾਸ ਕਰਨਾ ਜੇ ਫਰਕ ਹੀ ਨਹੀਂ ਪੈਂਦਾ ਤੇ ਫਿਰ ਕੋਈ ਹੋਰ ਹੱਲ ਕੱਢੋ। ਉਹਨਾਂ ਦੇ ਅੰਦਰ ਕੁੱਟ ਕੇ ਨਫ਼ਰਤ ਭਰੀ ਹੋਈ, ਉਹ ਕੋਈ ਮੌਕਾ ਖਿੰਝਾਉਂਦੇ ਹੀ ਨਹੀਂ। ਇੱਕ ਤਾਂ ਜਦੋਂ ਸਕੂਲਾਂ 'ਚ ਨਿਆਣੇ ਪੜ੍ਹਦੇ ਆ, ਅਸੀਂ ਹੁਣ ਆਪ ਹੀ ਕਹਿਣ ਲੱਗ ਪੈਣਾ ਕਿ ਇਹਨਾਂ ਨੇ ਵੱਡੇ ਹੋ ਕੇ ਆਪੇ ਹੀ ਅੰਮ੍ਰਿਤ ਛਕ ਲੈਣਗੇ, ਨਿਆਣਿਆਂ ਨੂੰ ਨਾ ਛਕਾਓ, ਜਦੋਂ ਪੇਪਰ ਦਿੰਦਾ ਉਦੋਂ ਫਿਰ ਔਖਾ ਹੋ ਜਾਂਦਾ। ਇਹੀ ਉਹ ਚਾਹੁੰਦੇ ਆ। ਦੂਜਾ ਇਹ ਵੀ ਆ ਬਈ ਜਿਹੜੀ ਸਕੂਲਾਂ 'ਚ ਵਿੱਦਿਆ ਪੜ੍ਹਾਈ ਜਾ ਰਹੀ ਹੈ ਉਹ ਐਂਟੀ ਸਿੱਖ ਵਿੱਦਿਆ, ਸਿੱਖਾਂ ਦੇ ਨਿਆਣਿਆਂ ਨੂੰ ਸਿੱਖੀ ਨਾਲੋਂ ਤੋੜਨ ਤੇ ਹਿੰਦੂਤਵ ਦਾ ਜਾਂ ਕਾਮਰੇਡੀ ਦਾ ਝੰਡਾ ਚੁਕਾਉਣ ਵਾਲੀ ਵਿੱਦਿਆ ਪੜ੍ਹਾਈ ਜਾ ਰਹੀ। ਤੋ ਜੇ ਭਾਰਤੀ ਸਿਸਟਮ ਦੇ ਵਿੱਚ ਅਮਰਧਾਰੀ ਬੰਦੇ ਹੋਣ, ਉਹ ਲੋਕਾਂ ਨੂੰ ਇਨਸਾਫ ਦੇਣ, ਸਹੀ ਗੱਲ ਕਰਦੇ ਹੋਣਗੇ, ਤਾਂ ਉਹਨਾਂ ਦਾ ਸਿੱਖਾਂ ਦਾ ਪ੍ਰਭਾਵ ਵਧੂ, ਸਿੱਖੀ ਦਾ ਅਕਸ ਵਧੂਗਾ। ਇਹੀ ਗੱਲ ਦੁਸ਼ਮਣ ਨੂੰ ਮਨਜ਼ੂਰ ਨਹੀਂ। ਉਹ ਕਹਿੰਦੇ ਜੀ ਇਹਨਾਂ ਦਾ ਬਚਪਨ ਤੋਂ ਹੀ ਪ੍ਰਬੰਧ ਕਰੋ, ਇਹਨਾਂ ਅੰਦਰੋਂ ਸਿੱਖੀ ਵੀ ਕੱਢੋ, ਇਹਨਾਂ ਦਾ ਗਾਤਰੇ ਕਿਰਪਾਨ ਦਾ ਨਹਾਉਣ ਵਾਲਾ ਇੰਤਜ਼ਾਮ ਵੀ ਕਰੋ। ਜਦੋਂ ਵੱਡੇ ਹੋ ਜਾਣਗੇ ਉਦੋਂ ਤੱਕ ਇਹਨਾਂ ਦੀਆਂ ਆਦਤਾਂ ਬਦਲ ਚੁੱਕੀਆਂ ਹੋਣਗੀਆਂ, ਉਦੋਂ ਕਿਹਨੇ ਅੰਮ੍ਰਿਤ ਛਕਣਾ? ਹੁਣ ਤਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਇਹ ਬਿਮਾਰੀ ਆ ਰਹੀ ਆ ਕਿ ਜੀ ਅੰਮ੍ਰਿਤਧਾਰੀ ਦੀ ਲੋੜ ਨਹੀਂ। ਉਹ ਸਿੱਖ ਬੱਚਿਆਂ ਨੂੰ ਵੀ ਅੰਮ੍ਰਿਤਧਾਰੀ ਹੋਣ ਤੋਂ ਰੋਕਣ ਦਾ ਇਹ ਪ੍ਰੋਜੈਕਟ ਵਾ ਜਿਹੜਾ ਬਾਰ-ਬਾਰ ਕਿਹਾ ਜਾਂਦਾ ਕਿ ਗਾਤਰੇ ਕਿਰਪਾਨਾਂ ਨਾ ਅਖੇ ਜੀ ਨਿਯਮ ਆਇਆ ਜੀ ਉੱਪਰੋਂ ਲਿਖਤੀ ਤੌਰ ਤੇ ਵੀ ਕਿਰਪਾਨ ਪਾਏ ਬੰਦੇ ਨੂੰ ਅੰਦਰ ਨਹੀਂ ਜਾਣ ਦੇਣਾ। ਹੁਣ ਮਾਰੀ ਚੱਲੋ ਆਪਾਂ ਮਿਹਣੇ ਕਿ ਇਹ ਉਹੀ ਕਿਰਪਾਨ ਆ ਜਿਹਨੇ ਤੁਹਾਡੀ ਇੱਜ਼ਤ ਬਚਾਈ ਸੀ, ਇਹ ਉਹੀ ਸਿੰਘ ਆ, ਅਸੀਂ ਉਹਨਾਂ ਦੇ ਵਾਰਸ ਆ। ਉਹ ਕਹਿੰਦੇ ਆ ਜੋ ਮਰਜ਼ੀ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ, ਸਾਨੂੰ ਕੱਖ ਮਤਲਬ ਨਹੀਂ, ਅਸੀਂ ਤੁਹਾਡੀ ਮਿੱਟੀ ਪਲੀਤ ਕਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਇਹ ਗੱਲ ਹਜ਼ਾਰਾਂ ਕਰੋੜਾਂ ਵਾਰ ਸੁਣੀ ਆ ਕਿ ਇਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਜਿਹੜੇ ਸਾਨੂੰ ਸਿਧਾਂਤ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਗੱਲ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ। ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਦਾ ਅਧਿਐਨ ਕਰਦੇ ਹਾਂ ਕਿ ਫਰੀਦਾ ਬਾਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੇ ਰੱਖ ਸੀ ਜੀਓ ਸਰੀਰੋ। ਮਤਲਬ ਕਿ ਗੁਲਾਮੀ ਦੀ ਜ਼ਿੰਦਗੀ ਨਾਲੋਂ ਇੱਜ਼ਤ ਦੀ, ਅਣਖ ਦੀ ਮੌਤ ਚੰਗੀ। ਜਦੋਂ ਤੱਕ ਸਾਡੀ ਕੌਮ ਇਸ ਗੱਲ ਦੇ ਉੱਤੇ ਪਹਿਰਾ ਦਿੰਦੀ ਰਹੀ ਹੈ, ਅਸੀਂ ਜਿਉਂਦੇ ਵੀ ਸ਼ਾਨ ਨਾਲ, ਤੇ ਸਾਡੀ ਜਿਹੜੀ ਮੌਤ ਸੀ ਉਹਨੇ ਸਾਡੇ ਇਤਿਹਾਸ ਨੂੰ 4 ਚੰਨ ਲਾਏ। ਬਾਬਾ ਬੰਦਾ ਸਿੰਘ ਬਹਾਦਰ ਤੋਂ ਜਿਹੜਾ ਸਾਡਾ ਇਤਿਹਾਸ 100 ਸਾਲ ਚੱਲਦਾ ਨਾ ਅਗਲਾ, ਉਹਦੇ ਵਿੱਚ ਟੱਕਰ, ਲੜਾਈ, ਜੰਗ, ਸ਼ਹਾਦਤਾਂ, ਉਹ ਸਾਰਾ ਕੁਛ ਬੰਦੇ ਮਰ ਰਹੇ ਸੀ, ਪਰ ਉਹ ਮੌਤ ਸਾਡੀ ਕੌਮ ਨੂੰ ਜ਼ਿੰਦਗੀ ਦੇ ਰਹੀ ਸੀ। ਤੇ ਆਖਰ ਉਹ ਜਿਹੜਾ 100 ਸਾਲ ਅਸੀਂ ਬਾਣੀ ਤੇ ਬਾਣੇ ਨਾਲ ਕੱਢਿਆ, ਸਿੱਖੀ, ਸੈਦਕ, ਕੇਸਾਂ, ਸਵਾਸਾਂ ਸੰਗ ਨਿਭਾਇਆ, ਇਹ ਸਾਡੀ ਇਤਿਹਾਸ ਦਾ, ਸਾਡੀ ਅਰਦਾਸ ਦਾ ਉਹ ਜਿਹੜਾ ਦੌਰ ਆ ਨਾ ਜੀ, ਉਹ ਇਤਿਹਾਸ ਸਾਰੀ ਅਰਦਾਸ ਦਾ ਇੱਕ ਸ਼ਾਨਦਾਰ ਪਹਿਰਾ ਬਣ ਜਾ। ਕਮਾਲ ਦਾ ਇਤਿਹਾਸ ਆ ਉਹ 100 ਸਾਲ। ਇੱਕ ਤਰੀਕੇ ਨਾਲ ਕੌਮ ਨੇ ਪੂਰੀ ਨੇ ਤਪ ਕੀਤਾ, ਤੇ ਫਿਰ ਜਿਵੇਂ ਕਹੀ ਦਾ ਵੀ ਤਪੋਂ ਰਾਜ ਮਿਲਦਾ ਹੁੰਦਾ, ਫਿਰ ਇਉਂ ਸਾਡੀਆਂ 6 ਰਿਆਸਤਾਂ ਕਾਇਮ ਹੋ ਗਈਆਂ। ਤੇ ਉਹਨਾਂ ਸਮਿਆਂ ਦੇ ਵਿੱਚ ਅਸੀਂ ਅਵੇਸਲੇ ਹੋਏ ਤੇ ਅੱਜ ਨਰਕ ਭੋਗ ਰਹੇ। ਅੱਜ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਿਧਾਂਤ ਨਾਲੋਂ ਟੁੱਟ ਚੁੱਕੇ ਹਾਂ। ਸਿੱਖ ਜਾਂ ਬਾਗੀ ਹੁੰਦਾ ਜਾਂ ਬਾਦਸ਼ਾਹ, ਸਭ ਹਰਾਮ ਚੇਤਾ ਕੁਛ ਖਾਏ। ਤੇ ਆਪਾਂ ਅੱਜ ਆਪਣੇ ਉੱਤੇ ਇਹ ਗੱਲ ਲਾ ਕੇ ਦੇਖ ਲਈਏ ਸਾਰੇ ਜਾਣੇ ਕਿ ਆਪਾਂ ਖੜੇ ਕਿੱਥੇ।
ਜਿਹੋ ਜਿਹੀ ਜ਼ਿੰਦਗੀ ਆਪਾਂ ਅੱਜ ਸਿੱਖ ਭਾਰਤ ਵਿੱਚ ਖਾਸ ਤੌਰ ਤੇ ਜਿਉ ਰਹੇ ਹਾਂ, ਇਹ ਨਰਕ ਵਾ, ਨਰਕ। ਸਾਰੇ ਭਾਰਤ ਦਾ, ਹਿੰਦੂ ਕੱਟੜਵਾਦ ਦਾ, ਭਾਰਤੀ ਨਿਜ਼ਾਮ ਦਾ ਪੂਰਾ ਮਿੱਥ ਕੇ ਜ਼ੋਰ ਲੱਗਿਆ ਹੋਇਆ ਵੀ ਸਿੱਖਾਂ ਨੂੰ ਔਕਾਤ ਦੱਸਣੀ ਆ ਤੁਹਾਡੀ ਕੀ। ਤੇ ਜਦੋਂ ਕਿਸੇ ਕੌਮ ਦੇ ਵਿੱਚ ਇਹੋ ਜਿਹਾ ਵਰਗ ਪੈਦਾ ਹੋ ਜਾਵੇ ਜਿਹੜਾ ਕਵੇ ਕਿ ਯਾਰ ਜਦੋਂ ਕਾਨੂੰਨ ਹੀ ਬਣ ਗਿਆ, ਜਦੋਂ ਨਿਯਮ ਬਣ ਗਏ, ਭਾਈ ਕਾਨੂੰਨ ਤਾਂ ਫਿਰ ਫਰਾਕਸ਼ੀਅਰ ਨੇ ਵੀ ਬਣਾਇਆ ਸੀ, ਉਹ ਵੀ ਹਾਕਮ ਸੀਗਾ, ਮੁਲਕ ਦਾ ਬਾਦਸ਼ਾਹ ਸੀ। ਮੁਗਲ ਦਰਬਾਰ ਨੇ ਜਿਹੜਾ ਹੁਕਮ ਮੁਗਲ ਸਰਕਾਰ ਨੇ ਜਾਰੀ ਕੀਤਾ ਸੀ ਕਿ ਜਿੱਥੇ ਸਿੱਖ ਮਿਲਦਾ ਮਾਰ ਸੁੱਟੋ, ਲਾਹੌਰ ਦਰਬਾਰ ਨੇ ਵੀ ਬੜੀ ਵਾਰੀ ਹੁਕਮ ਜਾਰੀ ਕੀਤਾ। ਫਿਰ ਉਦੋਂ ਸਾਡੇ ਬੰਦੇ ਕਹਿ ਦਿੰਦੇ ਵੀ ਜਦੋਂ ਹੁਕਮ ਹੀ ਜਾਰੀ ਹੋ ਗਿਆ ਫਿਰ ਆਪਾਂ ਆਰਾਮ ਨਾਲ ਮਰੀ ਚੱਲੋ। ਪਰ ਸਿੱਖਾਂ ਨੇ ਲਾਹੌਰ ਦਰਬਾਰ ਦਾ, ਦਿੱਲੀ ਦਰਬਾਰ ਦਾ ਜਾਂ ਕਿਸੇ ਵੀ ਦਰਬਾਰ ਦਾ, ਕਿਸੇ ਵੀ ਹੁਕਮਰਾਨ ਦਾ ਹੁਕਮ ਨਹੀਂ ਮੰਨਿਆ। ਸਿੱਖਾਂ ਨੇ ਇਹ ਦੇਖਿਆ ਕਿ ਸਾਨੂੰ ਕਿਹੜੀ ਗੱਲ ਕਿਵੇਂ ਕਰਨੀ ਚਾਹੀਦੀ ਆ, ਸਾਡਾ ਧਰਮ, ਸਾਡਾ ਫਲਸਫਾ, ਸਾਡਾ ਸਿਧਾਂਤ ਸਾਨੂੰ ਕੀ ਕਹਿੰਦਾ। ਤੇ ਹੁਣ ਸਾਨੂੰ ਮੱਤਾਂ ਦਿੱਤੀਆਂ ਜਾਂਦੀਆਂ ਨੇ ਕਿ ਜੀ ਲੋਕਤੰਤਰ ਆ, ਮੁਲਕ ਦੇ ਹਾਕਮਾਂ ਨੇ ਜੇ ਆਹ ਫੈਸਲਾ ਏਦਾਂ ਕਾਨੂੰਨ ਜੇ ਬਣਾਇਆ, ਇਹ ਜੇ ਨਿਯਮ ਏਦਾਂ ਬਣਿਆ ਜੀ, ਤੇ ਚੁੱਪ ਕਰਕੇ ਮੰਨ ਲਓ। ਇਹ ਗੱਲ ਮੈਂ ਇਸ ਕਰਕੇ ਛੇੜੀ ਹੈ ਕਿ ਦੋ ਮਸਲੇ ਬੜੇ ਇਹਨਾਂ ਦਿਨਾਂ ਦੇ ਵਿੱਚ ਪ੍ਰਮੁੱਖ ਨੇ, ਜਿਨ੍ਹਾਂ ਦੇ ਆਲੇ ਦੁਆਲੇ ਬਹੁਤ ਕੁਝ ਘੁੰਮ ਰਿਹਾ। ਕੱਲ ਰਾਜਸਥਾਨ ਦੇ ਵਿੱਚ ਇੱਕ ਲੜਕੀ ਸਿੱਖਾਂ ਦੀ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੀ ਬੱਚੀ ਆ, ਅੰਮ੍ਰਿਤਧਾਰੀ ਆ, ਕੇਸ ਕੀ ਸਜਾਉਂਦੀ ਹੈ। ਸਾਰਾ ਪਰਿਵਾਰ ਗੁਰਸਿੱਖ ਹੈ। ਰਾਜਸਥਾਨ 'ਚ ਉਹਦਾ ਪੇਪਰ ਸੀਗਾ, ਜੈਪੁਰ ਦੇ ਵਿੱਚ ਕੋਈ ਯੂਨੀਵਰਸਿਟੀ ਆ, ਪੂਰਨਵਾ ਯੂਨੀਵਰਸਿਟੀ, ਉੱਥੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਕੁੜੀ ਪਹੁੰਚੀ। ਉਹ ਕਹਿੰਦੇ ਜੀ ਪਹਿਲਾਂ ਆਪਦੇ ਗਾਤਰੇ, ਕਿਰਪਾਨ ਤੇ ਕਕਾਰ ਲਾ ਕੇ ਆਓ। ਇਹ ਜਿਹੜੀ ਬਿਮਾਰੀ ਆ ਇਹ ਪਿਛਲੇ ਲੰਮੇ ਅਰਸੇ ਤੋਂ ਲਗਾਤਾਰ ਚੱਲ ਰਹੀ। ਬੜੀ ਵਾਰ ਕਿਸੇ ਅਹਿਮ ਪੇਪਰਾਂ ਦੇ ਵਿੱਚ ਜਦੋਂ ਸਿੱਖ ਬੱਚੇ ਜਾਂਦੇ ਆ, ਉਹਨਾਂ ਨੂੰ ਕਹਿੰਦੇ ਆ ਕਕਾਰ ਲਾ ਕੇ ਆਓ। ਹੁਣ ਇਸ ਗੱਲ ਦੇ ਅਰਥ ਬੜੇ ਵੱਡੇ ਨੇ। ਸਿੱਖ ਕੌਮ ਨੂੰ ਬਾਰ-ਬਾਰ ਇਹ ਝਟਕਾ ਮਾਰਿਆ ਜਾ ਰਿਹਾ, ਜਿਵੇਂ ਕੋਈ ਦੁਸ਼ਮਣ ਜਿਹੜਾ ਹੁੰਦਾ ਉਹ ਬਾਰ-ਬਾਰ ਦਰਾਂ ਮੂਹਰੇ ਖੰਘੂਰਾ ਮਾਰ ਕੇ ਚੈੱਕ ਕਰਦਾ ਹੁੰਦਾ। ਉਵੇਂ ਸਾਡੀ ਕੌਮ ਦੀ ਅਣਖ ਨੂੰ, ਸਾਡੀ ਗੈਰਤ ਨੂੰ ਵੀ ਦੇਖੀਏ ਤਾਂ ਸਹੀ। ਤੇ ਸਾਡੇ ਬੰਦਿਆਂ ਦਾ ਕੰਮ ਕੀ ਆ? ਅਸੀਂ ਨਖੇਦੀ ਕਰਦੇ ਆ, ਅਸੀਂ ਵਿਰੋਧ ਦਾ, ਆਲੋਚਨਾ ਦਾ ਮਤਾ ਪਾ ਲਿਆ ਜੀ। ਇਹ ਮਤੇ ਮੁਤੇ, ਇਹ ਨਿੰਦਿਆ, ਇਹਦੇ ਨਾਲ ਕੀ ਹੁੰਦਾ ਜੀ? ਕੀ ਭਾਰਤ ਨੂੰ ਜਾਂ ਉਸ ਬੰਦੇ ਨੂੰ ਜਿਹਨੇ ਇਹ ਕਾਨੂੰਨ ਬਣਾਇਆ ਕਿ ਸਿੱਖਾਂ ਦੇ ਨਿਆਣਿਆਂ ਨੂੰ ਆਉਣ ਸਾਰੀ ਕਹਿ ਦੋ ਵੀ ਆਪਦੇ ਗਾਤਰੇ, ਕਿਰਪਾਨਾਂ ਲਾ ਕੇ ਰੱਖ ਲਓ, ਉਸ ਬੰਦੇ ਨੂੰ, ਉਸ ਮੁਲਕ ਨੂੰ, ਉਸ ਨਿਯਮ ਨੂੰ, ਉਸ ਕਾਨੂੰਨ ਨੂੰ ਕੋਈ ਤੁਹਾਡੀਆਂ ਆਲੋਚਨਾਵਾਂ ਨਾਲ, ਨਿੰਦਿਆ ਦੇ ਮਤੇ ਪਾਸ ਕਰਨਾ ਜੇ ਫਰਕ ਹੀ ਨਹੀਂ ਪੈਂਦਾ, ਤੇ ਫਿਰ ਕੋਈ ਹੋਰ ਹੱਲ ਕੱਢੋ ਜਿਹਦੇ ਨਾਲ ਫਰਕ ਪਵੇ। ਫਰਕ ਪਾਉਣ ਲਈ ਕੁਝ ਹੋਰ ਰਾਹ ਲੱਭਣਾ ਪਊ ਨਾ। ਸਾਡੇ ਇੱਥੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਜੁਝਾਰੂ ਲੀਡਰਸ਼ਿਪ ਦੇ ਕੋਲ ਪਹੁੰਚੀਆਂ, ਰਾਜੇਵਾਲ, ਲੱਖੋਵਾਲ, ਉਦੋਂ ਭਾਰਤੀ ਕਿਸਾਨ ਯੂਨੀਅਨ ਐਕਟੀ ਹੁੰਦੀ ਸੀ। ਇਹਨਾਂ ਨੇ ਆਪਦਾ ਦੁੱਖੜਾ ਰੋਇਆ ਕਿ ਜੀ ਹਰ ਸਾਲ ਜਦੋਂ ਹਾੜੀ ਸੌਣੀ ਫਸਲ ਆਉਂਦੀ ਹੈ, ਝੋਨੇ ਦੀ ਰੁੱਤ ਤੋਂ ਤੇ ਕਣਕ ਦੀ ਰੁੱਤ ਤੋਂ ਪਹਿਲਾਂ ਦਿੱਲੀ ਤੋਂ ਪ੍ਰਾਈਸ ਕਮਿਸ਼ਨ ਆਫ ਇੰਡੀਆ, ਉਹਦਾ ਚੇਅਰਮੈਨ ਰੇਟ ਤੈਅ ਕਰਦਾ ਵੀ ਇੰਨਾ ਸਰਕਾਰੀ ਰੇਟ ਆ ਕਣਕ ਦਾ, ਇੰਨਾ ਸਰਕਾਰੀ ਰੇਟ ਆ ਝੋਨੇ। ਉਹ ਜਦੋਂ ਸੁਣਦੇ ਆ ਤੇ ਸਾਡੇ ਕਿਸਾਨ ਲੀਡਰਸ਼ਿਪ ਹੋਣ ਕਰਕੇ ਸਾਡੇ ਕੋਲੇ ਆਮ ਕਿਸਾਨ ਪਹੁੰਚਦਾ ਹੈ ਕਿ ਜੀ ਇਹ ਤਾਂ ਬਹੁਤ ਘੱਟ ਰੇਟ ਸਰਕਾਰ ਨੇ ਕੱਢਿਆ। ਤੇ ਫਿਰ ਅਸੀਂ ਜਾਂਦੇ ਆ ਸੰਗਤਾਂ ਲੋਕਾਂ ਨੂੰ ਲੈ ਕੇ ਧਰਨਾ ਦੇਣ, ਉੱਥੇ ਪੁਲਿਸ ਸਾਡੇ ਡਾਂਗ ਫੇਰਦੀ ਆ ਟਕਾ ਕੇ। ਫਿਰ ਅਗਲੇ ਦਿਨ ਖਬਰ ਆਉਂਦੀ ਆ ਭੜਕੀ ਹੋਈ ਭੀੜ ਨੂੰ ਕਾਬੂ ਕਰਨ ਲਈ ਮਜਬੂਰੀ ਬਸ ਗੋਲੀ ਚਲਾਉਣੀ ਪਈ, 15 ਮਰੇ, 22 ਫੱਟੜ ਤੇ 500 ਗ੍ਰਿਫਤਾਰ। ਫਿਰ 2 ਦਿਨ ਬਾਅਦ ਖਬਰ ਆਉਂਦੀ ਆ ਕਿ ਭਾਰਤ ਸਰਕਾਰ ਨੇ 100 ਰੁਪਇਆ ਰੇਟ ਵਧਾ ਦਿੱਤਾ ਤੇ 100 ਰੁਪਇਆ ਬੋਨਸ ਮਿਲੂ। ਤੇ ਫਿਰ ਸਿੱਖ ਕਿਸਾਨ ਆਗੂ ਪੰਜਾਬ ਨੂੰ
ਕੱਛਾਂ ਵਜਾਉਂਦੇ ਆਉਂਦੇ ਆ ਕਿ ਦੇਖੋ ਜੀ ਅਸੀਂ ਸਰਕਾਰ ਦੇ ਗੋਡਣੀਆਂ ਲਵਾਤੀਆਂ, ਤੇ ਦਿੱਲੀ ਬੈਠਾ ਲਾਲਾ ਹੱਸਦਾ ਵੀ ਕਮਲਿਓ ਅਜੇ ਵੀ ਤੁਹਾਨੂੰ 500 ਰੁਪਈਆ ਰੇਟ ਘੱਟ ਮਿਲ ਰਿਹਾ। ਜੇ ਇਹ 1 ਕੁਆਂਟਲ ਕਣਕ ਪੈਦਾ ਕਰਨ ਲਈ ਤੁਹਾਡਾ 1000 ਰੁਪਈਆ ਖਰਚਾ ਆਉਂਦਾ ਹੋਵੇ, ਅਸੀਂ ਉਹਦਾ ਰੇਟ 400 ਰੁਪਈਆ ਰੱਖਦੇ ਹਾਂ। ਤੇ ਜਦੋਂ ਤੁਹਾਡੇ ਛੱਤਰ ਫੇਰ ਕੇ ਤੁਹਾਨੂੰ ਖੁਸ਼ ਕਰਨਾ ਹੁੰਦਾ, ਫਿਰ ਕਹੀਦਾ 100 ਰੁਪਈਆ ਰੇਟ ਵਧਾਤਾ ਜੀ, 100 ਰੁਪਈਆ ਬੋਨਸ, ਤੇ ਅਜੇ ਵੀ ਤੁਹਾਨੂੰ 400-500 ਰੁਪਈਆ ਘੱਟ ਘਰੇ ਪੈ ਰਹੀ ਆ, ਤੁਸੀਂ ਮਰੋਗੇ ਹੀ ਮਰੋਗੇ। ਖੇਤੀ ਨੂੰ ਲਾਹੇ ਬੰਦਾ ਧੰਦਾ ਨਹੀਂ ਰਹਿਣ ਦੇਣਾ, ਇਹ ਜਦੋਂ ਮਿਥਿਆ ਹੋਇਆ ਤੇ ਬਾਰ-ਬਾਰ ਸਿੱਖਾਂ ਨੂੰ, ਜਦੋਂ ਕਿਸਾਨਾਂ ਨੂੰ ਕੁੱਟ ਕਟਾਪਾ ਕਰਕੇ ਰੰਡੀ ਰੋਣੇ ਨਾਲ ਰੇਟ ਮਿਲੇ, ਤਾਂ ਮੱਲੋ ਮੱਲੀ ਸਿੱਖਾਂ ਦੀਆਂ, ਕਿਸਾਨਾਂ ਦੀਆਂ ਅਗਲੀਆਂ ਜਿਹੜੀਆਂ ਪੋਸਟਾਂ ਨੇ, ਜਵਾਨ ਹੋ ਰਹੇ ਕਿਸਾਨ ਪੁੱਤ ਨੇ, ਉਹ ਕਹਿੰਦੇ ਨੇ ਕਿ ਬਾਪੂ ਛੱਡ ਇਸ ਕੁੱਤੇ ਕੰਮ ਨੂੰ, ਕੋਈ ਹੋਰ ਰਾਹ ਫੜਦੇ ਆ, ਨਾ ਤਾਂ ਖੇਤੀ ਚੋਂ ਕੁਝ ਮਿਲਦਾ, ਵੇਚ ਕੇ ਪਾਸੇ ਕਰੋ। ਤੇ ਪਿਓ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਇਹਨਾਂ ਜ਼ਮੀਨਾਂ ਜਾਇਦਾਦਾਂ ਦੇ ਆਪਾਂ ਨੂੰ ਮਾਲਕ ਬਣਾਇਆ। ਦੁਨੀਆ ਦੀ ਹਿਸਟਰੀ ਦੇਖ ਲਾ ਪੁੱਤ, ਫਰਾਂਸ ਦਾ ਇਨਕਲਾਬ ਆਪਣੇ ਤੋਂ ਬਹੁਤ ਬਾਅਦ ਆਇਆ। ਆਪਣੇ ਇਨਕਲਾਬ 10ਵੇਂ ਪਾਤਸ਼ਾਹ ਨੇ ਬਹੁਤ ਪਹਿਲਾਂ ਲੈ ਆਂਦਾ ਸੀ। ਕਾਹਨੂੰ ਆਪਾਂ ਜ਼ਮੀਨ ਵੇਚਣੀ, ਕਾਹਨੂੰ ਜ਼ਮੀਨ ਛੱਡਣੀ ਆ, ਕਦੇ ਭਲੇ ਦਿਨ ਆਉਣਗੇ। ਪਰ ਪਿਛਲੇ 20-30 ਸਾਲਾਂ ਦਾ ਇਤਿਹਾਸ ਫਿਰ ਨਜ਼ਰ ਮਾਰ ਕੇ ਦੇਖ ਲਓ, ਖੇਤੀ ਨੂੰ ਇੰਨਾ ਕੁ ਕਮਜ਼ੋਰ ਤੇ ਘਾਟੇ ਬੰਦਾ ਧੰਦਾ ਬਣਾ ਦਿੱਤਾ ਇੰਡੀਅਨ ਸਿਸਟਮ ਨੇ, ਜਦੋਂ ਮਿਥ ਹੀ ਲਿਆ। ਸਰਦਾਰ ਕਪੂਰ ਸਿੰਘ ਦਾ ਪੂਰਾ ਲੇਖ ਹੈ ਇਸ ਮਸਲੇ ਤੇ ਕਿ ਰੇਟ ਜਾਣ ਬੁੱਝ ਕੇ ਘੱਟ ਤੈਅ ਕੀਤਾ ਜਾਂਦਾ ਜਨਸਨ। ਉਹ ਖਾੜਕੂ ਲਹਿਰ ਮੌਕੇ ਜਦੋਂ ਆਪਣੇ ਯੋਧੇ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਰਹੇ ਸੀ, ਉਦੋਂ ਇਹ ਮਸਲਾ ਜਦੋਂ ਆਇਆ ਸਾਹਮਣੇ ਕਿ ਜੀ ਦਿੱਲੀ ਇੱਕ ਪ੍ਰਾਈਸ ਕਮਿਸ਼ਨ ਆਫ ਇੰਡੀਆ, ਜਿਣਸਾਂ ਦੇ ਰੇਟ ਤੈਅ ਕਰਨ ਵਾਲਾ ਇੱਕ ਕਮਿਸ਼ਨ ਹੈ, ਉਹਦਾ ਜਿਹੜਾ ਤਿਆਗੀ ਕਰਕੇ ਹੈ, ਉਹਨੂੰ ਕਿਸੇ ਤਰੀਕੇ ਨਾਲ ਕਾਬੂ ਕਰਨਾ ਪੈਣਾ। ਤਾਂ ਜੁਝਾਰੂ ਜਥੇਬੰਦੀਆਂ ਨੇ ਐਕਸ਼ਨ ਕੀਤਾ। ਸ਼ਾਇਦ ਉਹਦਾ ਨਾਮ DS ਤਿਆਗੀ ਸੀ, ਤਿਆਗੀ ਤਾਂ ਮਗਰ ਪੱਕਾ ਸੀ। ਜਾਨੀ ਅਖਬਾਰਾਂ 'ਚ ਖਬਰ ਛਪੀ, ਫਿਰ ਜ਼ਿੰਮੇਵਾਰੀ ਲੱਗੀ। ਜ਼ਿੰਮੇਵਾਰੀ ਦਾ ਭਾਵ ਇਹ ਸੀ, ਸਾਰਾ ਪੱਖ ਦੱਸਿਆ ਗਿਆ ਕਿ ਭਾਈ ਇਹਨੂੰ ਕਿਉਂ ਸੋਧਾ ਲਾਇਆ, ਬੱਬਰ ਖਾਲਸਾ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਉਹਦਾ ਮਤਲਬ ਇਹ ਸੀ ਕਿ ਤੁਸੀਂ ਇਸ ਬੰਦੇ ਨੂੰ ਬਿਠਾਇਆ ਹੋਇਆ, ਇਹ ਬੰਦਾ ਜਦੋਂ ਰੇਟ ਹੀ ਘੱਟ ਤੈਅ ਕਰਦਾ ਤਾਂ ਕਿਸਾਨੀ ਜਿਹੜੀ ਆ ਮਰ ਰਹੀ ਆ, ਤੇ ਜਿਹਨੇ ਗਾਹਾਂ ਬਹਿਣਾ ਇਸ ਤੋਂ ਬਾਅਦ ਉਹ ਚੇਤੇ ਰੱਖੇ ਵੀ ਠੋਕ ਵੀ ਦਿੰਦਾ ਹੁੰਦਾ ਕੋਈ। ਖੈਰ ਜਿੰਨਾ ਟਾਈਮ ਜੁਝਾਰੂ ਲਹਿਰ ਦਾ ਜ਼ੋਰ ਰਿਹਾ, ਕੰਮ ਸਹੀ ਚੱਲਿਆ। ਬਾਅਦ ਵਿੱਚ ਫਿਰ ਕਹਾਣੀ ਉੱਥੇ ਹੀ ਆ ਗਈ ਤੇ ਉਹਨਾਂ ਨੇ ਖੇਤੀ ਨੂੰ, ਕਿਉਂਕਿ ਖੇਤੀ ਜਿਹੜੀ ਆ ਨਾ, ਭਾਵੇਂ ਭਾਰਤ ਵਿੱਚ ਹੋਰ ਲੋਕ ਵੀ ਕਰਦੇ ਆ, ਪਰ ਇਹ ਸਿੱਖ ਕਿਸਾਨ ਦੀ ਪਛਾਣ ਬਣੀ ਹੋਈ ਹੈ। ਸਿੱਖ ਧਰਮ ਦਾ ਸਭ ਤੋਂ ਮਜ਼ਬੂਤ ਹਿੱਸਾ ਜਿਹੜਾ, ਉਹ ਖੇਤੀ ਕਰਨ ਵਾਲਾ ਜਿਹੜਾ ਕਾਸ਼ਤਕਾਰ ਵਰਗ ਵਾ ਸਾਡਾ, ਜੱਟ ਸਿੱਖ, ਉਹਨੂੰ ਮੰਨਿਆ ਜਾਂਦਾ। ਕਿਸਾਨ ਸੰਘਰਸ਼ ਦੇ ਦਿਨਾਂ ਵਿੱਚ ਵੀ ਦਿੱਲੀ ਦੀ ਡੀਪ ਸਟੇਟ ਦੀ ਇਹੀ ਨੀਤੀ ਸੀ ਨਾ ਕਿ ਇਹਨਾਂ ਤੋਂ ਜ਼ਮੀਨਾਂ ਖੋਹਣੀਆਂ ਨੇ। ਔਰ ਇਹ ਗੱਲ ਅੱਜ ਦੀ ਨਹੀਂ ਹੈ, ਸੰਤ ਭਿੰਡਰਾਂਵਾਲੇ ਵੀ ਕਹਿੰਦੇ ਰਹੇ ਆ ਕਿ ਸਿੱਖਾਂ ਨੂੰ ਘਸਿਆਰਾ ਬਣਾ ਕੇ ਮਾਰਨਾ ਚਾਹੁੰਦੇ ਆ। ਤੋ ਸਿੱਖਾਂ ਦੀ ਜਿਹੜੀ ਅਣਖ, ਸਿੱਖਾਂ ਦੀ ਜਿਹੜੀ ਚੜ੍ਹਤ ਆ, ਜਦੋਂ ਕਿਸੇ ਖੇਤੀ ਦੇ ਨਾਲ ਸੰਬੰਧਿਤ ਪਰਿਵਾਰ ਦੇ ਵਿੱਚ ਗੱਲ ਆਉਂਦੀ ਆ ਨਾ ਕਿ ਧਰਮ ਨੂੰ ਖਤਰਾ, ਤਾਂ ਜਿਹੜੇ ਪੁੱਤ ਬੈਠੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਬਾਪੂ ਕੋਲੇ 4 ਸਿਆੜ ਹੈਗੇ ਆ, ਜੇ ਮੈਂ ਕੌਮ ਲਈ ਕੁਰਬਾਨੀ ਕਰ ਗਿਆ ਘਰ ਚੱਲਦਾ ਰਹੂ। ਇਸ ਗੱਲ ਦਾ ਬਹੁਤ ਹੀ ਵੱਡਾ ਮਤਲਬ ਹੈ। ਆ ਜਿਹੜੀ ਲਹਿਰ ਲੰਘ ਕੇ ਗਈ ਆ, ਖਾੜਕੂ ਲਹਿਰ, ਬਹੁਤੇ ਜ਼ਿਆਦਾ ਸਿੱਖ ਜੁਝਾਰੂ ਕਾਸ਼ਤਕਾਰ ਪਰਿਵਾਰਾਂ ਚੋਂ ਸੀ। ਕਿਉਂ? ਉਹਦਾ ਮਤਲਬ ਹੀ ਇਹ ਸੀ ਕਿ ਜਦੋਂ ਪਰਿਵਾਰ ਦੇ ਵਿੱਚ 5-5 4-4 ਮੁੰਡੇ ਆ, ਇਹ ਕੌਮ ਨੂੰ ਲੋੜ ਪੈ ਗਈ, ਧਰਮ ਨੂੰ ਲੋੜ ਪੈ ਗਈ, ਤੇ ਉਸ ਮੌਕੇ ਘਰੇ ਜਦੋਂ ਪਤਾ ਵੀ 15-20 ਕਿੱਲੇ ਬਾਪੂ ਕੋਲੇ ਹੈਗੇ, ਕੰਮ ਚੱਲਦਾ ਰਹੂ। ਜਦੋਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਆਪਾਂ ਪੜ੍ਹਦੇ ਸੁਣਦੇ ਆ
ਕਿ ਰੋਡੇ ਪਿੰਡ ਗਏ ਤੇ ਬਾਬਾ ਜੋਗਿੰਦਰ ਸਿੰਘ ਨੂੰ ਕਹਿੰਦੇ ਵੀ ਤੁਹਾਡੇ ਪੁੱਤ ਕਿੰਨੇ ਆ? ਉਹ ਕਹਿੰਦੇ ਜੀ ਆਹ ਖੜੇ ਆ ਜਿਹੜੇ 5-6 ਹੈਗੇ। ਕਹਿੰਦਾ ਸਾਨੂੰ ਵੀ ਇੱਕ ਦੇ ਦਿਓ। ਬਾਬਾ ਜਰਨੈਲ ਸਿੰਘ ਇਸ ਤਰੀਕੇ ਨਾਲ, ਜੇ ਉੱਥੇ ਹੁੰਦਾ ਹੀ ਇੱਕ ਅੱਧਾ ਤੇ ਕਿੰਨਾ ਔਖਾ ਹੋਣਾ ਸੀ ਕੰਮ। ਸੋ ਦੁੱਧ, ਪੁੱਤ, ਜ਼ਮੀਨਾਂ, ਇਹ ਸਾਰੀਆਂ ਸਾਡੇ ਧਰਮ ਲਈ ਬੜੀਆਂ ਜ਼ਰੂਰੀ ਨੇ। ਇਹ ਗੱਲ ਆਪਦੀ ਥਾਂ ਤੇ ਆ ਕਿ ਗੁਰੂ ਸਾਹਿਬ ਨੇ ਸ਼ਹਿਰ ਵਸਾਏ ਤੇ ਹੋਰ ਕਸਬਾਂ ਦਾ, ਘੋੜਿਆਂ ਦਾ ਵਪਾਰ ਗੁਰੂ ਸਾਹਿਬ ਦੇ ਵੇਲੇ ਚੱਲਿਆ। ਹੋਰ ਬੜਾ ਕੁਛ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ ਸਿਖਾਈ, ਹਰ ਤਰ੍ਹਾਂ ਦੀ ਕਿਰਤ। ਜਦੋਂ ਆਪਾਂ ਪਹਿਲੀ ਪਾਤਸ਼ਾਹੀ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਜਿਵੇਂ ਦੁਕਾਨਦਾਰ ਹੋਈਦਾ ਉਵੇਂ ਮੋਦੀਖਾਨੇ ਦੇ ਵਿੱਚ, ਫੇਰ ਗਾਹਾਂ ਆਪਾਂ ਜਿਹੜੀ ਉਹ ਸਾਖੀ ਸੁਣਦੇ ਆ, ਨਨਕਾਣਾ ਸਾਹਿਬ ਨਾਲ ਇਤਿਹਾਸ ਜੁੜਿਆ ਹੋਇਆ, ਉਹ ਆਪਾਂ ਨੂੰ ਮੱਤ ਦਿੰਦੀ ਆ ਕਿ ਕਿਵੇਂ ਪਸ਼ੂ ਜਿਹੜੇ ਆ, ਡੰਗਰ ਆ, ਮੱਝਾਂ ਗਾਵਾਂ ਨੇ, ਇਹ ਵੀ ਅਸੀਂ ਸਾਂਭ ਸਕਦੇ ਹਾਂ। ਫਿਰ ਆਪਣੇ ਕੋਲ ਇਹ ਵੀ ਆ ਕਿ ਪਹਿਲੀ ਪਾਤਸ਼ਾਹੀ ਨੇ ਖੇਤੀ ਕੀਤੀ। ਇਹੜਾ ਕੰਮ ਆ ਜਿਹੜਾ ਗੁਰੂ ਸਾਹਿਬ ਨੇ, ਸਾਡੇ ਜਿਹੜੇ ਰਹਿਬਰ ਨੇ, ਸਾਡੇ ਧਰਮ ਦੇ ਜਿਹੜੇ ਗੁਰੂ ਸਾਹਿਬਾਨ ਨੇ ਸਾਡੇ, ਉਹਨਾਂ ਨੇ ਸਾਨੂੰ ਵਿਹਲੜ ਪਖੰਡੀ ਨਹੀਂ ਬਣਾਇਆ, ਸਾਨੂੰ ਕਿਰਤ ਕਰਨ ਵਾਲੇ ਬਣਾਇਆ। ਤੇ ਅੱਜ ਦੇ ਸਮੇਂ 'ਚ ਕਿਰਤ ਕਰਨ ਦੇ ਹੋਰ ਬੇਅੰਤ ਰਾਹ ਲੱਭ ਮਿਲ ਗਏ। ਜੇਕਰ ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਡਿਜੀਟਲ ਮਾਹਿਰ ਆ, ਕੋਈ ਕੰਪਿਊਟਰ ਤੇ ਕੰਮ ਕਰਦਾ, ਕੋਈ ਹੋਰ ਸੈਂਕੜੇ ਰਾਹ, ਕਿਰਤ ਕਰਨੀ ਪੈਣੀ ਹੈ। ਗੁਰੂ ਸਾਹਿਬ ਨੇ ਸਾਨੂੰ ਕਿਰਤ ਦੇ ਰਾਹ ਤੋਰੇ। ਸਾਰੇ ਜਿਹੜੇ ਕਿਰਤ ਦੇ ਸਾਧਨ ਨੇ, ਰਾਹ ਨੇ, ਉਹ ਵਧੀਆ ਨੇ, ਚੰਗੇ ਨੇ। ਪਰ ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਕਿਸਾਨ ਦਾ, ਜ਼ਮੀਨਦਾਰ ਦਾ, ਕਾਸ਼ਤਕਾਰ ਵਰਗ ਦਾ ਇੱਕ ਵੱਖਰਾ ਹੀ ਟੌਰ ਆ। ਜਦੋਂ ਕਣਕ ਦੀ ਰੁੱਤ ਆਉਂਦੀ ਆ, ਵਿਸਾਖੀ ਦਾ ਦਿਨ ਆਉਂਦਾ, ਜਦੋਂ ਵਿਸਾਖੀ ਵਾਲੇ ਦਿਨ ਕਣਕ ਜਿਨ੍ਹਾਂ ਦੇ ਪਰਿਵਾਰਾਂ 'ਚ ਨਿਕਲੀ ਹੁੰਦੀ ਆ, ਫਿਰ ਬਾਲਟੀਆਂ ਭਰ ਭਰ ਕੇ ਸਾਡੀਆਂ ਮਾਈਆਂ ਗੁਰਦੁਆਰਾ ਸਾਹਿਬ ਪਹੁੰਚਦੀਆਂ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਹੋਰ ਬਖਸ਼, ਅਸੀਂ ਹੋਰ ਦਸਵੰਧ ਵੱਧ ਕੱਢੀਏ। ਤੋ ਜਿਹੜਾ ਸਾਡੇ ਧਰਮ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਕਾਸ਼ਤਕਾਰ ਦਾ, ਜ਼ਮੀਂਦਾਰ ਦਾ, ਜ਼ਮੀਨਾਂ ਦਾ ਇੱਕ ਬਹੁਤ ਵੱਡਾ ਅਹਿਮ ਰੋਲ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਹਦੀ ਜਿਵੇਂ ਅਹਿਮੀਅਤ ਦਾ ਪਤਾ ਹੈ ਨਾ, ਉਵੇਂ ਹੀ ਦਿੱਲੀ ਦਰਬਾਰ ਨੂੰ, ਡੀਪ ਸਟੇਟ ਨੂੰ, ਬ੍ਰਾਹਮਣਵਾਦ ਨੂੰ ਬੜੀ ਨਫ਼ਰਤ ਆ ਵੀ ਕਿਤੇ ਇਹਨਾਂ ਕੋਲੋਂ ਜ਼ਮੀਨਾਂ ਖੋਹ ਲਈਏ ਨਾ, ਫਿਰ ਇਹਨਾਂ ਦੀ ਅਕਲ ਟਿਕਾਣੇ ਆ ਜੇ, ਇਹਨਾਂ ਨੂੰ ਦੱਸੀਏ ਫਿਰ ਔਕਾਤ। ਵੈਸੇ ਤਾਂ ਪਹਿਲੇ ਨਹੀਂ ਕਸਰ ਛੱਡ ਰਹੇ 1947 ਤੋਂ। ਸੋ ਜ਼ਮੀਨਾਂ ਖੋਹਣ ਦੇ ਲਈ, ਇੱਥੋਂ ਭਜਾ ਦੇਣ ਦੇ ਲਈ, ਇੱਥੇ ਇਹੋ ਜਿਹਾ ਦਹਿਸ਼ਤ ਵਾਲਾ ਮਾਹੌਲ ਕਿ ਲੋਕ ਆਪ ਜ਼ਮੀਨਾਂ ਵੇਚ ਕੇ ਕੈਨੇਡਾ, ਅਮਰੀਕਾ ਨੂੰ ਭੱਜਣ, ਚਾਹੇ ਉੱਥੇ ਜੋ ਮਰਜ਼ੀ ਕਰਨ, ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਚੱਲ ਰਿਹਾ। ਤੋ ਜਿਹੜਾ ਅੱਜ ਕੱਲ ਚੱਲ ਰਿਹਾ ਪੰਗਾ, ਲੈਂਡ ਪੁਲਿੰਗ, ਇਹ ਵੀ ਇਹੀ ਚੀਜ਼। ਤੇ ਜਿਹੜਾ ਵੀ ਬੰਦਾ ਮਾੜੀ ਮੋਟੀ ਸੁਰਤ ਰੱਖਦਾ, ਉਹਨੂੰ ਪਤਾ ਹੈ ਕਿ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਫਲਸਫਾ ਜਿਹੜਾ ਸਾਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਉਂਦਾ, ਇੱਕ ਪਾਸੇ ਆਹ ਵਾ ਡੀਪ ਸਟੇਟ ਦਾ, ਬ੍ਰਾਹਮਣਵਾਦ ਵਾਲਾ ਦਿੱਲੀ ਦਾ ਫਲਸਫਾ ਕਿ ਜੋ ਮਰਜ਼ੀ ਕਰਨਾ ਪੈ ਜੇ, ਇਹਨਾਂ ਤੋਂ ਜ਼ਮੀਨਾਂ ਖੋਹਣੀਆਂ ਨੇ। ਪਹਿਲਾਂ ਅੰਬਾਨੀ ਅਡਾਨੀ ਵਾਲਾ ਚੱਕਰ ਸੀ, ਹੁਣ ਆਪਾਂ ਨੂੰ ਲੱਗਦਾ ਵੀ ਇਹ ਸ਼ਾਇਦ ਪੰਜਾਬ ਸਰਕਾਰ ਦਾ ਏਜੰਡਾ, ਪਰ ਇਸ ਏਜੰਡੇ ਪਿੱਛੇ ਡੀਪ ਸਟੇਟ ਹੀ ਆ, ਬ੍ਰਾਹਮਣਵਾਦ ਹੀ ਆ, RSS ਆ, ਮੁਲਕ ਦਾ ਨਿਜ਼ਾਮ ਆ। ਤੇ ਹਰ ਹਰਬਾ ਵਰਤ ਕੇ ਐਤਕੀ ਕਹਾਣੀ ਦੇ ਵਿੱਚ ਇੱਕ ਟਵਿਸਟ ਵਾ, ਇੱਕ ਬਲ ਵਾ। ਆਪਾਂ ਸੁਣਦੇ ਰਹੇ ਆ ਨਾ ਕਿ ਜੇ ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ। ਅੱਜ ਜਿਹੜਾ ਨੁਕਸਾਨ ਸਾਡਾ ਹੋਇਆ ਪਿਛਲੇ 70-80 ਸਾਲਾਂ 'ਚ, ਉਹਦਾ 70-80% ਹਿੱਸਾ ਜਿਹੜਾ ਉਹ ਸਾਡੇ ਭਾਈਚਾਰੇ ਦੇ ਪੱਗਾਂ ਦਾਣੇ ਵਾਲੇ ਸਿੱਖ ਪਰਿਵਾਰਾਂ 'ਚ ਜੰਮੇ ਜਾਇਆਂ ਦੇ ਸਿਰ ਤੇ ਹੈ। ਦੁਸ਼ਮਣ ਦੀ ਕੀ ਮਜਾਲ ਸੀ ਜੇ ਆਹ ਕਹਾੜੇ ਦਾ ਦਸਤਾ ਨਾ ਬਣੇ। ਜਿੰਨੇ ਪੰਜਾਬ 'ਚ ਸਾਧ ਬਾਬੇ ਆ, ਇਹ ਧਾਰੀ ਗੁਰੂ ਡੰਮ ਦੇ ਅੱਡੇ ਆ, ਉਹ ਕਿੰਨਾ ਚੋਂ ਆ? ਉਹ ਸਾਡੇ ਵਿੱਚੋਂ ਹੀ ਆ ਨਾ। ਜਿਹੜੇ ਬੁੱਚੜ ਪੁਲਸੀਆਂ ਨੇ ਸਾਡੀ ਕੌਮ ਦਾ ਘਾਣ ਕੀਤਾ, ਕਰਾਇਆ, ਕੌਣ ਨੇ? ਸਾਡੇ ਵਿੱਚੋਂ ਹੀ ਆ ਨਾ, ਗਿੱਲ, ਬਰਾੜ, ਸੰਧੂ। ਤੇ ਜਿਹੜੇ CID ਵਾਲੇ, IB ਵਾਲੇ, ਰਾਹ ਵਾਲੇ, ਹੋਰ ਏਜੰਸੀਆਂ ਵਾਲੇ ਸਾਡੇ ਧਰਮ ਦਾ ਨਾਸ਼ ਕਰਨ ਵਾਲੇ ਪ੍ਰੋਜੈਕਟ ਦੇ ਹਿੱਸੇਦਾਰ ਨੇ, ਉਹ ਵੀ ਸਾਡੇ ਚੋਂ ਹੀ। ਜਿਹੜੇ ਲੀਡਰ,
ਚਾਹੇ ਉਹ ਕਿਸੇ ਪਾਰਟੀ ਦੇ ਆ, ਕਾਂਗਰਸ ਦੇ ਆ, ਅਕਾਲੀ ਦਲ ਦੇ ਆ, ਭਾਜਪਾ ਦੇ ਆ, ਕਾਮਰੇਡਾਂ ਦੇ ਆ, ਤੇ ਆਹ ਜਿਹੜਾ ਆਮ ਆਦਮੀ ਪਾਰਟੀ ਹੈ, ਇਹ ਵੀ ਸਾਡੇ ਚੋਂ ਹੀ ਹੈ। ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਹੁਣ ਇਸ ਵਾਰ ਵੀ ਆ ਜਿਹੜਾ ਸੰਘਰਸ਼ ਸਾਡੇ ਦਰਾਂ 'ਚ ਦਸਤਕ ਦੇ ਰਿਹਾ ਹੈ, ਕਿਉਂਕਿ ਲੜਨਾ ਹੀ ਪੈਣਾ, ਲੜਨਾ ਹੀ ਪੈਣਾ ਆਪਣੀਆਂ ਜ਼ਮੀਨਾਂ ਬਚਾਉਣ ਲਈ। ਦਿਨੋਂ ਦਿਨ ਇਹ ਗੱਲ ਜ਼ੋਰ ਫੜ ਰਹੀ ਆ। ਜਗਰਾਉਂ ਏਰੀਏ ਦੇ ਕਈ ਪਿੰਡਾਂ ਨੇ ਬੋਰਡ ਗੱਡਤੇ ਆ ਕਿ ਸਾਡੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਾ ਵੜੇ, ਅਸੀਂ ਜ਼ਮੀਨਾਂ ਨਹੀਂ ਵੇਚਣੀ। ਇਹ ਹੋਰ ਪਿੰਡਾਂ 'ਚ ਵੀ ਲੱਗ ਜਾਣਗੇ। ਆ ਅਗਲੇ ਇੱਕ ਹਫ਼ਤੇ ਦੇ ਵਿੱਚ ਦੇਖ ਲਓ ਕਿੱਧਰ ਨੂੰ ਗੱਲ ਜਾਂਦੀ ਹੈ। ਪਰ ਇਹੀ ਕੁਝ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਆਪਾਂ ਬਾਦਲਕਿਆਂ ਦੇ ਬਾਰੇ ਦੇਖਿਆ ਸੀ ਕਿ ਲੋਕ ਕਹਿੰਦੇ ਸੀ ਸਾਡੇ ਪਿੰਡ 'ਚ ਨਾ ਬੜੇ ਕੋਈ ਬਾਦਲ ਦਲੀਆ। ਤੇ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਬੀਜੇਪੀ ਬਾਰੇ ਲਿਖ ਕੇ ਲਾਇਆ ਹੋਇਆ ਸੀ ਆ ਕਿ ਬੰਦਾ ਬੜੇ ਨਾ ਇੱਥੇ ਬਾਦਲ ਉਹਦਾ ਬੀਜੇਪੀ ਦਾ। ਹੁਣ ਆਪ ਬਾਰੇ ਆ, ਇਹਨਾਂ ਤੋਂ ਦੁਖੀ ਹੋ ਕੇ ਜਿਹਨੂੰ ਗਾਹਾਂ ਸੱਤਾ ਮਿਲਣੀ ਆ, ਪੰਜਾਬ 'ਚ ਸਰਕਾਰ ਬਣਨੀ ਆ ਕਿਸੇ ਨਾ ਕਿਸੇ ਦੀ, ਉਹਨੇ ਵੀ ਇਹੀ ਕੁਛ ਕਰਨਾ ਤੇ ਫਿਰ ਲੋਕਾਂ ਨੇ ਉਹਦੇ ਬੋਰਡ ਕੱਢ ਦੇਣੇ। ਬੋਰਡ ਲਾਉਣੇ ਹੀ ਪੈਣੇ ਆ, ਸਿਰਫ ਪਾਰਟੀ ਬਦਲਣੀ ਪੈਣੀ ਆ, ਹਟਣਾ ਹੀ ਨਹੀਂ ਉਹਨਾਂ ਨੇ। ਡੀਪ ਸਟੇਟ ਨੇ ਉਹ ਹੱਥ ਚੁੱਕ ਕੇ ਬਣਾਏ ਹੋਏ ਨੇ। ਹੁਣ ਜਿਹੜਾ ਦੌਰ ਚੱਲਣ ਦਾ ਅੰਦਾਜ਼ਾ ਆਇਆ, ਅੰਦੇਸ਼ਾ ਆਇਆ, ਖਦਸ਼ਾ ਆਇਆ, ਉਹਦੇ 'ਚ ਕੀ ਹੈ ਸਪਸ਼ਟ ਦਿਖ ਰਿਹਾ ਕਿ ਜੀ ਦਿੱਲੀ ਦੇ ਦੱਲੇ ਬਣ ਕੇ ਕੇਜਰੀਵਾਲ ਦੇ ਇਸ਼ਾਰੇ ਤੇ ਭਗਵੰਤ ਮਾਨ ਜਿਵੇਂ ਖਿੱਲਾਂ ਦੇ ਕੇ ਬਾਂਦਰ ਟੱਪਦਾ ਉਵੇਂ ਟੱਪਣ ਨੂੰ ਤਿਆਰ ਆ। ਝੂਠ ਤੂਫਾਨ ਬੋਲ ਕੇ ਜੋ ਮਰਜ਼ੀ ਕਹੀ ਜਾਵੇ, ਪਰ ਸੱਚਾਈ ਸਭ ਦੇ ਸਾਹਮਣੇ ਆ ਕਿ ਜ਼ਮੀਨਾਂ ਖੋਣੀਆਂ ਨੇ। ਤੇ ਜਦੋਂ ਕੋਈ ਰਾਹ ਨਾ ਬਚਿਆ ਉਦੋਂ ਫਿਰ ਪੰਜਾਬ ਨੂੰ ਮੋਰਚਾ ਲਾਉਣਾ ਪਊ। ਮੋਰਚੇ 'ਚ ਸਿੱਖ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਬਖਸ਼ੇ ਹੋਏ ਫਲਸਫੇ ਅਨੁਸਾਰ ਸਿੱਖ ਲਾਜ਼ਮੀ ਹਿੱਸਾ ਪਾਉਣਗੇ। ਤੇ ਜਦੋਂ ਆਪਦੀਆਂ ਜ਼ਮੀਨਾਂ ਜਾਇਦਾਦਾਂ ਬਚਾਉਣ ਲਈ ਇਹ ਸੰਘਰਸ਼ ਪੰਜਾਬ ਲੜ ਰਿਹਾ ਹੋਊ, ਪੰਥ ਲੜ ਰਿਹਾ ਹੋਊ, ਤੇ ਯਕੀਨਨ ਦਿੱਲੀ ਦੇ ਹੁਕਮਾਂ ਦੇ ਤਹਿਤ ਭਗਵੰਤ ਮਾਨ ਦੀ ਸਰਕਾਰ ਆ, ਪੱਗਾਂ ਦਾੜੇ ਵਾਲਿਆ ਬਥੇਰੇ ਇਹਨਾਂ 'ਚ, ਇਹ ਫਿਰ ਹੁਕਮ ਚਾੜਨਗੇ ਖਾਕੀ ਵਰਦੀ ਨੂੰ। ਇਹ ਖਾਕੀ ਵਰਦੀ ਵਾਲੇ ਸਾਡੇ ਪਿੰਡਾਂ ਦੇ, ਸਾਡੇ ਘਰਾਂ ਦੇ ਪੁਲਸੀਏ ਨੇ ਜਿਹੜੇ, ਇਹਨਾਂ ਨੇ ਫਿਰ ਸਾਡੇ ਬਜ਼ੁਰਗਾਂ ਨੂੰ, ਸਾਨੂੰ ਡਾਂਗ ਫੇਰਨੀਆਂ, ਕੁੱਟ ਕਟਾਪਾ ਕਰਨਾ। ਜਿਹੜੀ ਲੜਾਈ ਆਪਾਂ ਦਿੱਲੀ ਦੇ ਬਾਰਡਰਾਂ ਤੇ ਲੜੀ ਸੀ, ਉਦੋਂ ਦੂਜੇ ਲੋਕ ਸੀ ਜਿਨ੍ਹਾਂ ਨਾਲ ਲੜਨਾ ਸੀ, ਮੋਦੀ ਹੋਣੀ ਤੇ ਰੋਡੇ ਭੋਡੇ ਪੁਲਸੀਏ ਸੀ। ਐਤਕੀ ਉਹਨਾਂ ਨੇ ਆਪਦੀ ਬਿਪਤਾ ਲਾ ਕੇ ਇੱਥੇ ਲਿਆ, ਗਲ ਲਿਆ ਕੇ ਪਾਤੀ। ਹੁਣ ਸਿੱਖ ਸਿੱਖ ਨੂੰ ਮਾਰੂ, ਸਿੱਖ ਸਿੱਖ ਨੂੰ ਮਾਰੂਗਾ ਤੇ ਸਿੱਖਾਂ ਦਾ ਇਹ ਜਿਹੜਾ ਕਹਾਣ ਜਿੰਨਾ ਕੁ ਹੋ ਗਿਆ ਉਹ ਬਾਅਦ 'ਚ ਕਹਿ ਦੇਣਗੇ ਕਿ ਜੀ ਹਾਲਾਤ ਖਰਾਬ ਹੋ ਰਹੇ ਨੇ, ਵਾਪਸ ਲੈ ਜਾਂਦੇ ਆ ਬਿੱਲ। ਹੋਣਾ ਇਹੀ ਆ, ਫੈਸਲਾ ਵਾਪਸ ਹੀ ਲੈਣਾ ਲੈਂਡ ਪੁਲਿੰਗ ਵਾਲਾ। ਪਰ ਇੱਕ ਵਾਰ ਕਹਾਣ ਜ਼ਰੂਰ ਹੋਊ। ਦਿੱਲੀ ਵਾਲੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਗੜਬੜ ਹੋਵੇ। ਇੱਕ ਤਾਂ ਇਹ ਹੋਊਗਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਬਦਜਨ ਹੋਣਗੇ, ਭਾਜਪਾ ਦੇ ਪੈਰ ਲੱਗਣਗੇ। ਦੂਜਾ ਇਹ ਕਿ ਚਲੋ ਜਿੰਨੇ ਕੁ ਤੱਤ ਵਾਲੇ ਨੇ, ਕਿਉਂਕਿ ਜਿਹੜਾ ਐਲੀਮੈਂਟ ਹੁੰਦਾ ਨਾ ਜਿਹਦੇ 'ਚ ਅੰਦਰ ਕੋਈ ਕਰੰਟ ਹੁੰਦਾ, ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ। ਜਿਹਦੇ ਅੰਦਰ ਸਮਾਜ ਲਈ, ਆਪਦੇ ਹੱਕਾਂ ਲਈ, ਆਪਦੇ ਹਿੱਤਾਂ ਲਈ ਜਿਹਦੀ ਜ਼ਮੀਰ ਚਾਹੁੰਦੀ ਆ, ਉਹਨੇ ਨਿਕਲਣਾ ਹੀ ਨਿਕਲਣਾ ਮੈਦਾਨ 'ਚ। ਜਿਵੇਂ ਜਦੋਂ ਸ਼ਮਾ ਜਲਦੀ ਆ ਨਾ ਪਤੰਗਾ, ਫਿਰ ਰਹਿ ਨਹੀਂ ਸਕਦਾ। ਤੇ ਉਵੇਂ ਜਿਹੜੇ ਸਾਡੀ ਕੌਮ ਦੀ ਕਰੀਮ ਹੋਊਗੀ ਉਹ ਮੈਦਾਨ 'ਚ ਆਊ। ਕਈ ਵਾਰ ਸਾਡੇ ਗੱਲਾਂ ਚੱਲ ਪੈਂਦੀਆਂ ਨੇ ਕਿ ਹਰ 20 ਸਾਲ ਬਾਅਦ ਸਾਡੀ ਕੌਮ ਦੀ ਐਲੀਟ, ਸਾਡੀ ਜਿਹੜਾ ਜਰਖੇਜ਼ ਸਾਡੇ ਬੰਦੇ ਆ, ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਪਹਿਲੋਂ ਨਕਸਲਾਈਟ ਲਹਿਰ ਮੌਕੇ ਢੇਰੀ ਲੱਗੀ, ਫਿਰ ਖਾੜਕੂ ਲਹਿਰ ਮੌਕੇ, ਤੇ ਹੁਣ ਇੱਕ ਵਾਰੀ ਫੇਰ ਭਗਵੰਤ ਮਾਨ ਜਿੰਦਾਬਾਦ ਆ ਜੀ। ਭਗਵੰਤ ਮਾਨ ਤਿਆਰੀਆਂ ਖਿੱਚੀ ਬੈਠਾ। ਸੋ ਅਗਲੇ ਦਿਨਾਂ ਦੇ ਵਿੱਚ ਕਿਹਦੇ ਕਿਹਦੇ ਘਰ 'ਚ ਸੱਥਰ ਵਿਛਣੇ ਆ, ਕਿਹੜੇ ਕਿਹੜੇ ਬੁੱਚੜ ਪੁਲਸੀਏ ਨੇ ਆਪਦੇ ਖੂਨ ਹੱਥ 'ਚ ਰੰਗਣੇ ਆ, ਤੇ ਕਿਵੇਂ ਭਗਵੰਤ ਮਾਨ ਨੇ ਬਿਆੰਤੇ ਬੁੱਚੜ ਵਾਲੀ ਜਿਹੜੀ ਸੀਟ ਆ ਉਹ ਸਾਂਭਣੀ ਆ, ਇਹ ਸਾਰਾ ਇਤਿਹਾਸ ਸਾਡੇ ਸਾਹਮਣੇ ਫੇਰ ਦੁਹਰਾਇਆ ਜਾਏਗਾ। ਪਰ ਮੈਂ ਇਸ ਗੱਲ ਨੂੰ ਇੱਕ ਹੋਰ ਨਜ਼ਰੀਏ ਤੋਂ ਵੀ ਦੇਖਣਾ ਹੈ ਕਿ ਜਦੋਂ ਜਦੋਂ ਵੀ ਅਸੀਂ ਅਵੇਸਲੇ ਹੋਏ ਆ, ਜਦੋਂ ਜਦੋਂ ਵੀ ਅਸੀਂ ਢਿੱਲੇ ਪਏ ਆ, ਜਦੋਂ ਜਦੋਂ ਵੀ ਅਸੀਂ ਆਪਦੇ
ਸਾਰੇ ਕਾਸੇ ਤੋਂ ਪਰਾਂ ਗਏ ਆ, ਉਦੋਂ ਹੀ ਖਰਾਬਾ ਹੋਏ। ਅਸੀਂ ਅਸਲ ਵਿੱਚ ਜਦੋਂ ਲੜ ਰਹੇ ਹੁੰਦੇ ਆ, ਜਦੋਂ ਅਸੀਂ ਸੰਘਰਸ਼ ਵਿੱਚ ਹੁੰਦੇ ਆ, ਜਦੋਂ ਅਸੀਂ ਐਜੀਟੇਸ਼ਨ ਕਰ ਰਹੇ ਹੁੰਦੇ, ਜਦੋਂ ਅਸੀਂ ਜੰਗ ਵਿੱਚ ਹੁੰਦੇ ਆ, ਟੱਕਰ ਵਿੱਚ ਹੁੰਦੇ, ਉਦੋਂ ਅਸੀਂ ਪੂਰੇ ਸਿਖਰ ਤੇ ਹੁੰਦੇ। ਸੋ ਦਿੱਲੀ ਖਿਲਾਫ, ਬ੍ਰਾਹਮਣਵਾਦ ਖਿਲਾਫ, ਆਪਦੇ ਦੁਸ਼ਮਣ ਖਿਲਾਫ ਜਿਹੜੀ ਭਾਵਨਾ ਸਾਡੀ ਜੰਗ ਦੇ ਦਿਨਾਂ 'ਚ ਹੁੰਦੀ ਆ ਨਾ, ਉਹ ਆਮ ਦਿਨਾਂ 'ਚ ਨਹੀਂ ਹੁੰਦੀ। ਸੋ ਜਿਹੜਾ ਕਿਸਾਨ ਸੰਘਰਸ਼ ਤੋਂ ਬਾਅਦ ਇਹ ਲੈਂਡ ਪੁਲਿੰਗ ਵਾਲਾ ਮਾਮਲਾ ਵੱਧ ਫੁੱਲ ਰਿਹਾ, ਇਹਦੇ ਤਹਿਤ ਭਗਵੰਤ ਮਾਨ ਦਿੱਲੀ ਦਰਬਾਰ ਦਾ ਹੱਥ ਟੋਕਾ ਬਣ ਕੇ, ਜਿਵੇਂ ਲਖਪਤ ਰਾਏ ਕਹਿੰਦਾ ਸੀ ਨਾ ਮੀਰ ਮੰਨੂ ਦੇ ਦਰਬਾਰ 'ਚ, ਜ਼ਕਰੀਏ ਖਾਨ ਦੇ ਦਰਬਾਰ 'ਚ, ਕਿ ਮੈਨੂੰ ਦਿਓ ਜੀ, ਮੈਂ ਚੱਕਦਾ ਇਹਨਾਂ ਦੇ ਫੱਟੇ, ਉਵੇਂ ਹੁਣ ਆ ਜਿਹੜੇ 92-93 ਵਿਧਾਇਕ ਨੇ, ਜਿਨ੍ਹਾਂ ਚੋਂ 5-10 ਇੱਕੀ ਦੂਜੇ ਨੇ, ਬਾਕੀ ਸਾਰੇ ਸਿੱਖਾਂ ਦੇ ਘਰੇ ਜੰਮੇ ਆ, ਇਹਨਾਂ ਨੇ ਹੁਣ ਇਹ ਠੇਕਾ ਚੱਕ ਲਿਆ ਸਿੱਖਾਂ ਦੇ ਨਾਲ, ਪੰਜਾਬ ਨਾਲ ਪੰਗਾ ਲੈਣ। ਆਖੇ ਜੀ ਇਹਦੇ ਫਾਇਦੇ ਬੜੇ ਆ, ਕਹਿੰਦੇ ਜੀ ਲੈਂਡ ਪੁਲਿੰਗ ਕਰਕੇ ਇੱਥੇ ਆਹ ਵਸਾਵਾਂਗੇ, ਉਹ ਵਸਾਵਾਂਗੇ। ਅਸਲੀ ਗੱਲ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦੀ ਗਿਣਤੀ ਘਟਾਉਣੀ, ਸਿੱਖਾਂ ਨੂੰ ਲੈਂਡਲੈਸ ਕਰਨਾ, ਕਿ ਇਹਨਾਂ ਕੋਲੇ ਅੜਨ ਖੜਨ ਲੜਨ ਜੋਗੀ ਜਿਹੜੀ ਚੀਜ਼ ਆ, ਜਿਹਦੇ ਸਿਰ ਤੇ ਇਹ ਟੱਪਦੇ ਆ, ਕੱਟਾ ਕੀਲੇ ਦੇ ਜ਼ੋਰ ਤੇ ਤਾਂਗੜਦਾ, ਇਹਨਾਂ ਦੀਆਂ ਜ਼ਮੀਨਾਂ ਖੋਲੋ। ਤੋਂ ਲੋਕਾਂ ਨੂੰ ਉਹ ਕਹਿੰਦੇ ਆ ਵੀ ਪੈਸੇ ਜਿੰਨੇ ਮਰਜ਼ੀ ਖਰਚਣੇ ਪੈ ਜਾਣ, ਤਰੀਕਾ ਜਿਹੜਾ ਮਰਜ਼ੀ ਅਪਣਾਉਣਾ ਪੈ ਜੇ, ਲਾਲਚ ਦੇਣਾ ਪੈ ਜੇ, ਡਰਾਉਣਾ ਪੈ ਜੇ, ਜ਼ਮੀਨਾਂ ਖੋਲੋ। ਕਿਉਂ? ਅਗਲੀ ਜਿਹੜੀ ਪੁਸ਼ਤ ਸਾਡੀ ਹੋਏਗੀ ਉਹ ਫਿਰ ਉਵੇਂ ਨਹੀਂ ਲੜ ਸਕੇਗੀ ਜਿਵੇਂ ਅਸੀਂ ਜ਼ਮੀਨਾਂ ਜਾਇਦਾਦਾਂ ਦੇ ਸਿਰ ਤੇ ਲੜਦੇ। ਚਲੋ ਇਹ ਗੱਲਾਂ ਵੀ ਵਿਦਵਾਨ ਸੱਜਣ ਸਾਡੇ ਜਦੋਂ ਕਰਦੇ ਆ, ਤਾਂ ਮੈਂ ਉਦੋਂ ਇਹ ਵੀ ਸੋਚਦਾ ਕਿ ਜਿੰਨਾ ਟਾਈਮ ਸਾਡੇ ਕੋਲੋਂ ਸਾਰਾ ਕੁਝ ਖੁੱਸ ਨਹੀਂ ਜਾਂਦਾ, ਜਿਵੇਂ 18ਵੀਂ ਸਦੀ 'ਚ ਤੇ ਆਪਦੇ ਸਿਰ ਤੇ ਖੜ ਕੇ ਲੜਨਾ ਸੀ, ਉਵੇਂ ਦਾ ਮਾਹੌਲ ਨਹੀਂ ਬਣਦਾ, ਸ਼ਾਇਦ ਸਾਨੂੰ ਅਕਲ ਵੀ ਨਹੀਂ ਆਉਣੀ। ਹੁਣ ਤਾਂ ਆਪਾਂ ਬਚਾਉਣ ਤੁਰ ਪੈਂਦੇ ਆ ਨਾ, ਕਿ ਯਾਰ ਆਹ ਨਾ ਹੋ ਜੇ, ਉਹ ਨਾ ਹੋ ਜੇ, ਥੋੜਾ ਜਿਹਾ ਢਿੱਲਾ ਕਰ ਲਈਏ, ਨੁਕਸਾਨ ਨਾ ਹੋ ਜੇ। ਜਦੋਂ ਪੱਲੇ ਹੀ ਕੱਖ ਨਹੀਂ ਹੋਊਗਾ, ਕਾਮਰੇਡ ਵੀ ਕਹਿੰਦੇ ਹੁੰਦੇ ਆ ਨਾ, ਬਦਰੋਹ ਮਲੰਗ ਦੀ ਕੁੱਲੀ ਚੋਂ ਪੈਦਾ ਹੁੰਦਾ। ਤੇ ਹੋ ਸਕਦਾ ਫਿਰ ਆ ਜਿਹੜੇ ਜਿਨ੍ਹਾਂ ਨੂੰ ਹੁਣ ਲੱਗਦਾ ਕਿ ਚੱਲ ਆਪਾਂ ਤਾਂ ਆਹ ਲੱਗੇ ਹੋਏ ਆ, ਆਪਣੇ ਕੋਲੇ 4 ਸਿਆੜ ਹੈਗੇ ਆ, ਇਨਕਮ ਦਾ ਕੋਈ ਸੋਰਸ ਹੈਗਾ, ਜਦੋਂ ਸਾਰੇ ਪਾਸਿਓਂ ਆਪਾਂ ਹੱਥੜ ਹੋ ਗਏ, ਘਸਿਆਰੇ ਬਣ ਗਏ, ਮੈਨੂੰ ਲੱਗਦਾ ਉਦੋਂ ਹੀ ਬਾਣੀ ਤੇ ਬਾਣੇ ਨਾਲ ਕੌਮ ਜੁੜੂ। ਹੋ ਸਕਦਾ ਸਾਡੀ ਜਿਹੜੀ ਦੂਜੀ ਤੀਜੀ ਪੁਸ਼ਤ ਆ, ਸਾਡੀ ਐਸੀ ਤੈਸੀ ਦੇਵੇ ਕਿ 1947 ਤੋਂ ਤੁਸੀਂ ਕੀਤਾ ਕੀ ਆ, ਤੁਸੀਂ ਹਰ ਉਹ ਹਰਕਤ ਕੀਤੀ ਜਿਹਦੇ ਨਾਲ ਕੌਮ ਦਾ ਬੇੜਾ ਗਰਕ ਹੋ ਜਾਵੇ। ਪਰ ਉਦੋਂ ਹੀ ਕੌਮ ਅਸਲ ਵਿੱਚ ਸੰਘਰਸ਼ ਦੇ ਵਿੱਚ ਲੜੇਗੀ, ਅੜੇਗੀ, ਖੜੇਗੀ। ਤੇ ਇਸ ਮੌਕੇ ਜਿਹੜੀ ਭਗਵੰਤ ਮਾਨ ਵਾਲੀ ਸਰਕਾਰ ਚੱਲਦੀ ਆ, ਆਮ ਆਦਮੀ ਪਾਰਟੀ ਦੀ, ਇਹ ਤਾਂ ਮਾਮੂਲੀ ਜੀ ਗੱਲ ਵੀ ਵਿਰੋਧ ਜਾਂ ਵਖਰੇਵੇਂ ਵਾਲੀ ਬਰਦਾਸ਼ਤ ਨਹੀਂ ਕਰ ਰਹੇ। ਇਹਨਾਂ ਦਾ ਇੱਕ ਲੀਡਰ ਆ ਮਲਵਿੰਦਰ ਸਿੰਘ ਕੰਗ, ਆਨੰਦਪੁਰ ਸਾਹਿਬ ਤੋਂ, ਆਮ ਆਦਮੀ ਪਾਰਟੀ ਦਾ ਵਿਧਾਇਕ, ਮਾਫ ਕਰਨਾ ਸੰਸਦ ਮੈਂਬਰ ਆ, ਪਾਰਲੀਮੈਂਟ ਦਾ। ਉਹ ਕਿਤੇ ਕੱਲ ਉਹਦਾ ਟਵਿੱਟਰ ਉੱਤੇ ਆ ਗਿਆ ਵੀ ਲੈਂਡ ਪੁਲਿੰਗ ਨੀਤੀ ਸੰਬੰਧੀ ਕਿਸਾਨਾਂ ਨੂੰ ਭਰੋਸੇ 'ਚ ਲਿਆ ਜਾਵੇ। ਚੰਗਾ ਉਹਨੇ ਆਪਦਾ ਪੱਖ ਜਿਹਾ ਰੱਖਿਆ, ਬੜੇ ਲੋਕ ਖੁਸ਼ ਹੋਏ, ਪਰ ਅੱਜ ਉਹਨੂੰ ਪੋਸਟ ਆਪਦੀ ਡਿਲੀਟ ਕਰਨੀ ਪਏਗੀ। ਤੇ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਹੋਰ ਲੀਡਰਾਂ ਨੂੰ ਜਦੋਂ ਵੀ ਉਹਨਾਂ ਨੇ ਮਾੜੀ ਮੋਟੀ ਚੂੰ-ਚਾਂ ਕੀਤੀ ਆ, ਉਹਦੀ ਟੀਮ ਲਈ ਗਈ ਹੈ, ਲੱਗਦਾ ਇਹੀ ਆ ਕਿ ਭਗਵੰਤ ਮਾਨ, ਆਮ ਆਦਮੀ ਪਾਰਟੀ ਇਸ MP ਦੇ ਨਗੰਦੇ ਪੂਰਾ ਕੱਸਣਗੇ, ਇਹਨੂੰ ਮਾਫ ਨਹੀਂ ਕਰਨਗੇ, ਬਖਸ਼ਣਾ ਨਹੀਂ ਉਹਨਾਂ ਨੇ। ਸੋ ਜਿਹੜਾ ਭਗਵੰਤ ਮਾਨ, ਜਿਹੜਾ ਕੇਜਰੀਵਾਲ, ਜਿਹੜੀ ਉਹਦੀ ਪਾਰਟੀ ਕਿਸੇ ਨੂੰ ਚੂੰ ਨਹੀਂ ਕਰਨ ਦਿੰਦੇ ਪਾਰਟੀ ਦੇ ਵਿੱਚ, ਉਹਦੇ ਤੋਂ ਇਹ ਆਸ ਕਰਨੀ ਕਿ ਉਹ ਪੁਲਿਸ ਰਾਹੀਂ ਜ਼ੁਲਮ ਨਹੀਂ ਕਰਾਉਣਗੇ ਜ਼ਮੀਨਾਂ ਖੋਹਣ ਲਈ, ਇਹ ਆਪਣੇ ਲਈ ਆਪਣੇ ਆਪ ਨਾਲ ਧੋਖਾ ਦੇਣ ਵਾਲੀ ਗੱਲ ਆ। ਉਹ ਨਹੀਂ ਇਸ ਗੱਲ ਚਾਹੁੰਦੇ, ਉਹ ਤਾਂ ਪੂਰਾ ਕੁੱਤਕਪੁਣਾ ਕਰਨਗੇ। ਕੇਜਰੀਵਾਲ ਦੇ ਹੱਕ ਵਿੱਚ ਜਿਹੜੇ ਲੋਕ ਪਹਿਲਾਂ ਗੱਲਾਂ ਕਰਦੇ ਰਹੇ, ਅੱਜ ਸਾਰੇ ਕਲਪਦੇ। ਵੀਡੀਓ ਦੇਖ ਰਿਹਾ ਸੀ, ਕਿਸੇ ਪਿੰਡ ਦਾ ਇੱਕ ਭਾਈ ਕਹਿ ਰਿਹਾ ਵੀ ਮੇਰੀ ਤਾਂ ਸਾਰੀ ਜਾਇਦਾਦ, ਜਿੰਨੀ ਜ਼ਮੀਨ ਆ, ਸਾਰੀ ਹੋਈ ਲੈਂਡ ਪੁਲਿੰਗ 'ਚ ਆ ਗਈ। ਮੈਂ ਆਮ ਆਦਮੀ ਪਾਰਟੀ ਦੇ ਖਾਸ ਬੰਦਿਆਂ 'ਚੋਂ ਇੱਕ ਹੁੰਦਾ ਸੀ, ਬੜਾ ਖਰਚਾ ਕੀਤਾ, ਬੜੀ ਇਹ ਸਰਕਾਰ ਨੂੰ, ਤੇ ਆਹ ਸਾਡੀ ਝੋਲੀ ਪਈ। ਇੱਕ
ਜੋਧਾ ਤੋਂ ਆ ਸ਼ਾਇਦ ਤਪਿੰਦਰ ਸਿੰਘ ਲੁਧਿਆਣੇ ਜ਼ਿਲ੍ਹੇ 'ਚ, ਉਹਨੇ ਲੰਮੀ ਚੌੜੀ ਪੋਸਟ ਪਾ ਕੇ ਨਾਲੇ ਤਾਂ ਪਾਰਟੀ ਤੋਂ ਰਿਜ਼ਾਈਨ ਕੀਤਾ ਤੇ ਨਾਲੇ ਕਿਹਾ ਵੀ ਅਸੀਂ ਆਹ ਕੰਮ ਨਹੀਂ ਸੀ ਸੋਚਿਆ ਵੀ ਸਾਡੀਆਂ ਜ਼ਮੀਨਾਂ ਖੋਹਣ ਲਈ ਭਗਵੰਤ ਮਾਨ ਦੀ ਪਾਰਟੀ ਸਰਕਾਰ ਜਿਹੜੀ ਆ ਉਹ ਆਊ। ਪਰ ਇੱਕ ਹਕੀਕਤ ਹੋਰ ਹੈ ਕੇਜਰੀਵਾਲ ਬਾਰੇ ਵੀ ਜੀ ਆਰਐਸਐਸ ਦੀ ਬੀ ਟੀਮ ਆ, ਇਹਨਾਂ ਦਾ ਏਜੰਡਾ ਖਤਰਨਾਕ ਆ, ਕੋਈ ਨਰਕਧਾਰੀਆਂ ਨਾਲ ਜੋੜਦਾ, ਬੜੀਆਂ ਗੱਲਾਂ ਚੱਲੀਆਂ। ਪਰ ਜਿਸ ਤਰੀਕੇ ਨਾਲ ਇਹ ਪਾਰਟੀ ਸਿੱਖਾਂ ਦੇ ਪ੍ਰਾਈਡ ਨੂੰ, ਸਵੇ ਮਾਣ ਨੂੰ ਰੋਲਦੀ ਹੈ, ਅੱਜ ਇੱਕ ਫੋਟੋ ਦੇਖੀ ਜਿਹਦੇ ਵਿੱਚ ਜਿੰਨੇ ਮੂੰਹ ਸਰ ਮੁੰਨੇ ਹੋਏ ਇਹਨਾਂ ਦੇ ਲੀਡਰ ਹੈ ਉਹ ਕੁਰਸੀਆਂ ਤੇ ਬਿਠਾਏ ਹੋਏ ਨੇ ਮੂਹਰੇ, ਤੇ ਮਗਰ ਸਾਰੇ ਜਿਹੜੇ ਸਰਦਾਰ ਨੇ ਪੱਗਾਂ ਵਾਲੇ ਉਹ ਮਗਰ ਖੜੇ ਕੀਤੇ ਹੋਏ। ਉਹਨਾਂ ਪੱਗਾਂ ਦਾੜੇ ਵਾਲਿਆਂ ਦੇ ਘਰਦਿਆਂ ਨੇ, ਰਿਸ਼ਤੇਦਾਰਾਂ ਨੇ, ਕੋਈ ਯਾਰਾਂ ਦੋਸਤਾਂ ਨੇ, ਪਤਾ ਨਹੀਂ ਉਹਨਾਂ ਨੂੰ ਕੁਝ ਕਿਹਾ ਹੋਣਾ ਕਿ ਨਹੀਂ, ਪਰ ਜਿਹਨੇ ਵੀ ਉਹ ਫੋਟੋ ਸੋਸ਼ਲ ਮੀਡੀਆ ਤੇ ਦੇਖੀ ਆ ਉਹਨੇ ਲਾਹਣਤਾਂ ਹੀ ਪਾਈਆਂ ਨੇ, ਦੁਰਫਿੱਟੇ ਮੂੰਹ ਤੁਸੀਂ ਪੱਗ ਰੋਲੀ ਜਾਂਦੇ। ਇਹ ਲਾਲੇ ਭੋਲੇ ਜੇ ਪਤਾ ਨਹੀਂ ਕਿੱਥੋਂ ਆਏ ਨੇ, ਦਿੱਲੀ ਦੱਖਣ ਤੋਂ, ਤੇ ਇਹਨਾਂ ਨੂੰ ਤੁਸੀਂ ਇੱਥੇ ਚੌਧਰੀ ਬਣਾਇਆ ਪਿਆ। ਸਾਰੀ ਜਿਹੜੀ ਪੰਜਾਬ ਦੇ ਲੋਕਾਂ ਨੇ ਤੁਹਾਡੇ 'ਚ ਭਰੋਸਾ ਦਿਖਾਇਆ ਸੀ, ਤੁਹਾਨੂੰ ਸਰਕਾਰ ਬਣਾ ਕੇ ਦਿੱਤੀ, 92-93 ਵਿਧਾਇਕ ਬਣਾਈ ਫਿਰਦੇ ਹੋ, ਇੰਨਾ ਕੰਮਾਂ ਨੂੰ ਦਿੱਤੇ ਸੀ ਕਿ ਤੁਸੀਂ ਪੱਗ ਰੋਲੋ ਜਾਂ ਪੱਗ ਨੂੰ ਪੰਥ ਦੇ ਜਾਂ ਪੰਜਾਬ ਦੇ ਉਲਟ ਵਰਤੋ। ਸੋ ਆਮ ਆਦਮੀ ਪਾਰਟੀ ਦੇ ਰਾਹੀਂ ਇੱਕ ਤਾਂ ਸਿੱਖਾਂ ਦੀ, ਸਿੱਖ ਜਜ਼ਬਾਤ ਦੀ, ਪੱਗ ਦੀ ਇਨਸਲਟ, ਬੇਇੱਜ਼ਤੀ, ਦੂਜਾ ਇਹ ਕਿ ਪੱਗ ਨੂੰ ਵਰਤੋ ਸਿੱਖੀ ਅਤੇ ਸਿੱਖਾਂ ਦੇ ਖਿਲਾਫ। ਆ ਭਗਵੰਤ ਮਾਨ ਤੇ ਸਰ ਤੁਹਾਡੇ ਸਾਹਮਣੇ ਜਸਵੰਤ ਜਫਰ, ਉੱਥੇ 15-20 ਜਿਹੜੇ ਵਿਦਵਾਨ ਸੱਜਣ ਆ ਉਹ ਗਾਤਰੇ, ਸੌਰੀ ਮਾਫ ਕਰਨਾ, ਗਲ 'ਚ ਸਰੂਪੇ ਪਾ ਕੇ ਸਨਮਾਨਿਤ ਵੀ ਹੋਏ ਨੇ, ਜਿੱਥੇ ਜੰਮੂ ਦੇ ਵਿੱਚ ਇਹਨਾਂ ਨੇ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਬੜੇ ਗਲਤ ਤਰੀਕੇ ਨਾਲ ਮਨਾਇਆ। ਮੈਨੂੰ ਚੇਤਾ ਆ ਰਿਹਾ ਸੀ ਕਿ ਜਦੋਂ 1969 ਵਿੱਚ 9ਵੇਂ ਪਾਤਸ਼ਾਹ ਦਾ ਦਿਨ ਮਨਾਇਆ ਗਿਆ, ਉਸ ਮੌਕੇ ਵੀ ਕਿਸੇ ਵਿਦਵਾਨ ਕਹਾਉਣ ਵਾਲੇ ਨੇ ਬਹੁਤ ਕਮਲ ਕੁੱਟਿਆ ਸੀ, ਤੇ ਬਾਅਦ ਵਿੱਚ ਸਰਦਾਰ ਕਪੂਰ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਨੇ ਉਹਦੇ ਖਿਲਾਫ ਸਟੈਂਡ ਲਿਆ, ਸੈਮੀਨਾਰ ਹੋਏ ਜਿੱਥੇ ਉਹਦਾ ਜਵਾਬ ਦਿੱਤਾ ਗਿਆ, ਪਰ ਉਹਨੇ ਸਵਾਲ ਕਿਰਕਰਾ ਕਰਤਾ। ਗੁਰਮਤ ਪ੍ਰਕਾਸ਼ ਮੈਗਜ਼ੀਨ ਮੈਂ ਸਾਂਭ ਕੇ ਰੱਖਿਆ ਹੋਇਆ, ਜਿਹਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਤੇ ਹੋਰ ਵਿਦਵਾਨਾਂ ਨੇ ਉਸ ਕਮਲੇ ਵਿਦਵਾਨ ਦਾ ਜਵਾਬ ਦਿੱਤਾ ਸੀ, ਪਰ ਬਿਲਕੁਲ ਉਵੇਂ ਹੁਣ ਕੀਤਾ ਗਿਆ। ਸਿੱਖਾਂ ਨੇ ਜਿਸ ਸ਼ਰਧਾ ਭਾਵਨਾ ਨਾਲ ਇਹ ਦਿਹਾੜਾ ਮਨਾਉਣਾ ਸੀ, ਉਹਦੇ ਵਿੱਚ ਆਹ ਸ਼ੁਰੂ ਜੀ ਜਿਹੜੀ ਆ ਖਬਰ ਆਈ ਹੈ ਜੰਮੂ ਵਾਲੀ, ਇਹ ਆਮ ਆਦਮੀ ਪਾਰਟੀ ਦਾ ਤੋਹਫਾ ਸਿੱਖਾਂ। ਬੜੇ ਲੋਕਾਂ ਨੂੰ ਸੀਗਾ ਕਿ ਅਕਾਲ ਤਖਤ ਸਾਹਿਬ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਸੀ ਕਹਿਣਾ ਚਾਹੀਦਾ ਵੀ ਤੁਸੀਂ ਸਰਕਾਰ ਵੱਲੋਂ ਨਾ ਕੋਈ ਕਰੋ ਦਖਲਅੰਦਾਜ਼ੀ। ਅੱਜ ਲੱਗਦਾ ਕਿ ਇਹ ਵਾਕਿਆ ਹੀ ਸਹੀ ਗੱਲ ਆ, ਜਦੋਂ ਤੁਹਾਡਾ ਏਜੰਡਾ ਹੀ ਹੋਰ ਆ। ਬਾਅਦ ਚ ਕਹਿ ਦਿਆਂਗੇ ਕਿ ਲਓ ਜੀ ਅਸੀਂ ਜੇ ਤੁਸੀਂ ਤਨਖਾਹ ਲਾਓਗੇ ਤਨਖਾਹ, ਪਰ ਜਿਹੜਾ ਤੁਸੀਂ ਕੰਮ ਖਰਾਬ ਕਰ ਦਿੱਤਾ ਉਹ ਥੋੜੀ ਠੀਕ ਹੋ ਜਾਣਾ। ਸੋ ਸਿੱਖਾਂ ਦਾ ਸਵੈਮਾਨ, ਸਿੱਖਾਂ ਦਾ ਸਿਦਕ, ਸਭ ਕੁਝ ਦਾਅ ਉੱਤੇ ਲੱਗਿਆ ਹੋਇਆ। ਸਭ ਹਰਾਮ ਜੇਤਾ ਕੁਝ ਖਾਏ, ਜਿਹੜਾ ਕੁਝ ਆਪਾਂ ਲੰਘਾ ਰਹੇ ਆ ਨਾ ਦਿਨ, ਇਹ ਮੰਨਣ ਦੀ ਗੱਲ ਆ ਵੀ ਆਪਦੇ, ਜੇ ਕੋਈ ਮੰਨੇ ਵੀ ਅਹਿਸਾਸ ਚ ਲੈ ਕੇ ਆਵੇ ਸਾਡੇ ਨਾਲ ਵਾਪਰ ਕੀ ਰਿਹਾ, ਸਾਡੇ ਨਾਲ ਹੋ ਕੀ ਰਿਹਾ। ਬਹੁਤ ਵੱਡੀ ਘੇਰਾਬੰਦੀ ਆ। ਜਿਹੜੀ ਲੜਕੀ ਦਾ ਚੱਕਰ ਆ, ਬੱਚੀ ਦਾ, ਇਹ ਕਿਉਂ ਏਦਾਂ ਕੀਤਾ ਜਾਂਦਾ? ਸਾਲ ਦੇ ਵਿੱਚ 5-6 ਵਾਰੀ ਹੋ ਜਾਂਦਾ ਕਿ ਸਿੱਖ ਬੱਚਿਆਂ ਨੂੰ ਕਿਹਾ ਜਾਵੇ ਕੜੇ ਲਾਓ, ਦਾਤਰੇ ਕਿਰਪਾਨ ਲਾਓ, ਫੇਰ ਪੇਪਰ ਦੇਣ ਦਿਆਂਗੇ। ਹੋ ਕੀ ਰਿਹਾ ਕਿ ਹਰ ਕੌਮ ਦੇ ਜਿਹੜੇ ਬੱਚੇ ਹੁੰਦੇ ਆ 20 ਸਾਲ ਤੱਕ ਦੇ, 25 ਸਾਲ ਤੱਕ ਦੇ, ਉਹਨਾਂ ਨੂੰ ਹਰੇਕ ਧਰਮ ਜਾਂ ਹਰੇਕ ਕੌਮ ਦੇ ਵੱਡੇ ਚਾਹੁੰਦੇ ਹੁੰਦੇ ਆ ਕਿ ਬਚਪਨ ਦੇ ਵਿੱਚ ਹੀ ਇਹਨਾਂ ਨੂੰ ਆਪਦੇ ਧਰਮ ਦੇ ਸਿਧਾਂਤ ਅਸੂਲ ਜਿਹੜੇ ਆ ਦ੍ਰਿੜ ਕਰਾ ਦਿੱਤੇ ਜੀ। ਸਾਡੇ ਤਾਂ ਜਿਹੜੇ ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਸਾਨੂੰ ਟੁੰਬਦਾ ਹੀ ਬੜਾ, ਨਿੱਕੇ ਬੱਚਿਆਂ ਲਈ ਤਾਂ ਉਹ ਪ੍ਰੇਰਨਾ ਦਾ ਸਰੋਤ ਹੈਗੇ ਹੀ ਆ, ਸਾਰੀ ਕੌਮ ਲਈ, ਸਾਰੀ ਦੁਨੀਆ ਲਈ ਬੜੀ ਵੱਡੀ ਗੱਲ। ਧਰਮ ਹੇਤ ਸੀਸ ਵਾਰਨ ਦਾ ਜਨਮ। ਔਰ ਵੈਸੇ ਵੀ ਜਿਹੜੀ ਉਹ ਕੱਚੀ ਕੋਰੀ ਸਲੇਟ ਹੁੰਦੀ ਆ ਉਸ ਟਾਈਮ, ਉਹ ਜਿਹੜੇ ਨਿੱਕੇ ਬੱਚੇ ਨੇ ਉਹਨਾਂ ਨੂੰ ਮਾਪੇ ਚਾਹੁੰਦੇ ਹੁੰਦੇ ਆ
ਤੇ ਇਹਨਾਂ ਨੂੰ ਸ਼ੁਰੂ ਚ ਬਚਪਨ ਤੋਂ ਹੀ ਬੜੇ ਸੋਹਣੇ ਲੱਗਦੇ ਆ। ਕਈ ਬੱਚਿਆਂ ਦਾ ਦੇਖੀ ਦਾ ਪੂਰਨ ਸਰੂਪ ਗਾਤਰੇ ਕਿਰਪਾਨ ਅੰਮ੍ਰਿਤ ਛਕੇ ਹੁੰਦੇ ਆ ਬੱਚੇ। ਤੇ ਇਸ ਗੱਲ ਦੇ ਵਿੱਚ ਅਸੀਂ ਪਿਛਲੀਆਂ ਪੀੜ੍ਹੀਆਂ 'ਚ, ਸਾਡੇ ਵੇਲਿਆਂ 'ਚ, ਅਸੀਂ ਤਾਂ ਕਾਲਜਾਂ ਸਕੂਲਾਂ ਵੇਲੇ ਬਹੁਤ ਸਾਰੇ ਬੱਚੇ ਹੁੰਦੇ ਸੀ ਜਿਨ੍ਹਾਂ ਦੇ ਅੰਮ੍ਰਿਤ ਛਕੇ ਹੁੰਦੇ ਸੀ। ਹੁਣ ਕੀ ਕੀਤਾ ਜਾ ਰਿਹਾ ਕਿ ਸਿੱਖਾਂ ਦੇ ਘਰਾਂ 'ਚ ਇਹ ਗੱਲ ਚਲਾਉਣੀ ਆ। ਉਹ ਕਹਿੰਦੇ ਕਿ ਯਾਰ ਅੰਮ੍ਰਿਤ ਨਾ ਛਕਾਓ ਨਿਆਣਿਆਂ ਨੂੰ। ਹੁਣ ਜਦੋਂ ਬਾਰ-ਬਾਰ ਇਹ ਖਬਰ ਆਉਂਦੀ ਹੈ ਕਿ ਪੇਪਰ ਦੇਣ ਗਏ ਨੂੰ, ਟੈਸਟ ਦੇਣ ਗਏ ਨੂੰ, ਬੱਚੇ ਨੂੰ, ਸਿੱਖਾਂ ਦੇ ਨੂੰ ਕਿਹਾ ਵੀ ਕਿਰਪਾਨ ਨਹੀਂ ਲਾਉਣੀ, ਲਾਹ ਤੂੰ ਕੜਾ ਵੀ ਲਾਹ, ਇਸ ਤਰ੍ਹਾਂ ਕਰ। ਫਿਰ ਕਈ ਘਰਾਂ 'ਚ ਗੱਲ ਚੱਲਦੀ ਹੈ ਕਿ ਬੱਚਿਆਂ ਨੂੰ ਆਪਾਂ ਨੂੰ ਚਾਹੀਦਾ ਹੀ ਨਹੀਂਗਾ। ਜਦੋਂ ਤੱਕ ਉਹ ਵਿਆਹੁਣ ਜੋਗੇ ਹੋ ਜਾਣਗੇ ਨਾ, ਉਦੋਂ ਉਹਨਾਂ ਨੂੰ ਆਪਾਂ ਅੰਮ੍ਰਿਤ ਛਕਾ ਲਾਂਗੇ। ਆਪਾਂ ਨਿੱਕਿਆਂ ਹੁੰਦਿਆਂ ਨੂੰ, ਸਕੂਲ ਪੜ੍ਹਦਿਆਂ ਨੂੰ ਅੰਮ੍ਰਿਤ ਛਕਾ ਲੈਂਦੇ ਆ, ਤੇ ਜਦੋਂ ਪੇਪਰ ਕੋਈ ਟੈਸਟ ਦੇਣਾ ਹੋਵੇ ਨਿਆਣੇ ਨੇ, ਫਿਰ ਉੱਥੇ ਉਹ ਕਾਨੂੰਨ ਦਾ ਸਹਾਰਾ ਲੈ ਕੇ ਕਹਿੰਦੇ ਆ ਵੀ ਗਾਤਰੇ ਕਿਰਪਾਨਾਂ ਲਾਓ। ਤੇ ਨਿਆਣਾ ਪਹਿਲੋਂ ਹੀ ਡਿਸਟਰਬ ਹੋ ਜਾਂਦਾ। ਜੇ ਰੌਲਾ ਰੱਪਾ ਪਾ ਕੇ ਅੰਦਰ ਬਾੜ ਵੀ ਦਈਏ, ਜਾਂ ਜੇ ਕਿਸੇ ਨੇ ਅੰਮ੍ਰਿਤ ਨਾ ਛਕਿਆ ਹੋਵੇ, ਕਈ ਕੜਾ ਲਾਹ ਵੀ ਦਿੰਦੇ ਆ ਵਿਚਾਰੇ। ਪਰ ਧੰਨ ਆ ਇਹ ਮੁਲਕ ਜੀ, ਇਸ ਮੁਲਕ ਲਈ ਕੁਰਬਾਨੀਆਂ ਕਰਦੇ ਰਹੇ ਅਸੀਂ। ਅਖੇ ਜੀ ਇੰਨੇ % ਕੁਰਬਾਨੀ ਹੈ। ਤੁਰ ਫਿੱਟੇ ਮੂੰਹ ਸਾਡੀ ਅਕਲ ਤੇ ਲਿਆਕਤ ਦੇ ਆਪਦੇ ਸਿਰ 'ਚ ਸਵਾਹ ਪਾਉਣ ਵਾਲੀ ਗੱਲ ਕੀਤੀ ਆ। ਆਪਦੀ ਦਾੜੀ ਉਹਨਾਂ ਦੇ ਹੱਥ 'ਚ ਫੜਾਤੀ ਜਿਨ੍ਹਾਂ ਬਾਰੇ ਜਨਾਹ ਕਹਿੰਦਾ ਸੀਗਾ ਉਹ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ। ਇਹ ਜਦੋਂ ਹਾਕਮ ਹੋਣਗੇ ਉਦੋਂ ਦੇਖਿਓ। ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਨਫ਼ਰਤ ਭਰੀ ਹੋਈ ਹੈ। ਉਹ ਕੋਈ ਮੌਕਾ ਖਿੰਝਾਉਂਦੇ ਹੀ ਨਹੀਂ। ਤੇ ਉਹਨਾਂ ਨੇ ਜਿਹੜੀ ਗੱਲ 100 ਸਾਲ ਪਹਿਲਾਂ ਮਿਸਟਰ ਡੀ ਪੈਟਰੀ ਨੇ ਲਿਖੀ ਸੀ, ਸਾਚੀ ਸਾਖੀ ਤੇ ਸਰਦਾਰ ਕਪੂਰ ਸਿੰਘ ਦੀ ਲਿਖਤ, ਕਿ ਜੀ ਉਹ ਕਹਿੰਦੇ ਆ ਸਿੱਖਾਂ ਦੇ ਬੱਚਿਆਂ ਨੂੰ ਕਿਵੇਂ ਸਿੱਖੀ ਤੋਂ ਤੋੜਨਾ। ਤੇ ਆਹ ਤਰੀਕਾ ਲੱਭਿਆ ਉਹਨਾਂ ਨੇ। ਇੱਕ ਤਾਂ ਜਦੋਂ ਸਕੂਲਾਂ 'ਚ ਨਿਆਣੇ ਪੜ੍ਹਦੇ ਆ, ਅਸੀਂ ਹੁਣ ਆਪ ਹੀ ਕਹਿਣ ਲੱਗ ਪੈਣਾ ਕਿ ਇਹਨਾਂ ਨੇ ਵੱਡੇ ਹੋ ਕੇ ਆਪੇ ਹੀ ਆਪਾਂ ਅੰਮ੍ਰਿਤ ਛਕ ਲੈਣਗੇ, ਨਿਆਣਿਆਂ ਨੂੰ ਨਾ ਛਕਾਓ, ਜਦੋਂ ਪੇਪਰ ਦੇਣ ਦਾ ਉਦੋਂ ਫਿਰ ਔਖਾ ਹੋ ਜਾਂਦਾ। ਇਹੀ ਉਹ ਚਾਹੁੰਦੇ ਆ। ਦੂਜਾ ਇਹ ਵੀ ਆ ਬਈ ਜਿਹੜੀ ਸਕੂਲਾਂ 'ਚ ਵਿੱਦਿਆ ਪੜ੍ਹਾਈ ਜਾ ਰਹੀ ਹੈ, ਉਹ ਐਂਟੀ ਸਿੱਖ ਵਿੱਦਿਆ, ਸਿੱਖਾਂ ਦੇ ਨਿਆਣਿਆਂ ਨੂੰ ਸਿੱਖੀ ਨਾਲੋਂ ਤੋੜਨ ਤੇ ਹਿੰਦੂਤਵ ਦਾ ਜਾਂ ਕਾਮਰੇਡੀ ਦਾ ਝੰਡਾ ਚੁਕਾਉਣ ਵਾਲੀ ਵਿੱਦਿਆ ਪੜ੍ਹਾਈ ਜਾ ਰਹੀ। ਪਰ ਉਹਨਾਂ ਨੂੰ ਇਹ ਗੱਲ ਦਾ ਖਦਸ਼ਾ, ਇਹ ਡਰ ਵਾ ਕਿ ਜਿਹੜੇ ਸਿੱਖਾਂ ਦੇ ਬੱਚੇ ਅੰਮ੍ਰਿਤਧਾਰੀ ਹੁੰਦੇ ਆ, ਉਹ ਫੇਰ ਜਿਵੇਂ ਕਹਿੰਦੇ ਆ ਨਾ ਵੀ ਇੱਕ ਭੇਡਾਂ ਦੇ ਵਿੱਚ ਸ਼ੇਰ ਦਾ ਬੱਚਾ ਰਹਿਣ ਲੱਗ ਜਾਵੇ, ਤੇ ਜਦੋਂ ਉਹਨੂੰ ਅਹਿਸਾਸ ਹੋਊਗਾ ਬੜਕ ਮਾਰੂਗਾ ਸ਼ੇਰ ਦਾ ਬੱਚਾ ਸ਼ੇਰ। ਕਹਿੰਦੇ ਜਿਹੜਾ ਗਾਤਰੇ ਕਿਰਪਾਨ ਵਾਲਾ, ਉਹ ਜੇਕਰ ਤਰੱਕੀ ਕਰਕੇ ਜ਼ਿੰਦਗੀ ਦੇ ਵਿੱਚ ਕਿਸੇ ਪੋਸਟ ਤੇ ਪਹੁੰਚ ਗਿਆ, ਜੇ ਉਹਦੇ ਗਾਤਰਾ ਕਿਰਪਾਨ ਪਾਇਆ ਹੋਇਆ, ਜੇ ਉਹਨੇ ਸਹੀ, ਕਿਉਂਕਿ ਇੱਕ ਆਮ ਬੰਦੇ ਨਾਲੋਂ ਇੱਕ ਅੰਮ੍ਰਿਤਧਾਰੀ ਬੰਦੇ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਆ। ਕੋਈ ਮੈਨੂੰ ਕਹਿ ਨਾ ਦੇਵੇ, ਇੱਕ ਪੁਲਿਸ ਮੁਲਾਜ਼ਮ ਹੋਵੇ, ਉਹਦੇ ਅੰਮ੍ਰਿਤ ਛਕਿਆ ਹੋਵੇ, ਦੂਜੇ ਬੰਦੇ ਜਦੋਂ ਕੋਈ ਮਾੜੀ ਗੱਲ ਕਰਦੇ ਆ ਤਾਂ ਹੋਰ ਤਰ੍ਹਾਂ ਦਾ। ਪਰ ਅੰਮ੍ਰਿਤਧਾਰੀ ਬੰਦੇ ਨੂੰ ਇਹ ਡਰ, ਇਹ ਮਨ ਤੇ ਜ਼ਿੰਮੇਵਾਰੀ ਰਹਿੰਦੀ ਆ ਕਿ ਮੈਂ ਅੰਮ੍ਰਿਤਧਾਰੀ ਆ, ਮੈਂ ਗੁਰੂ ਦਾ ਸਿੰਘ ਆ, ਮੈਂ ਇਹੋ ਜਿਹਾ ਮਾੜਾ ਕੰਮ ਨਾ ਕਰ। ਹਰ ਖੇਤਰ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਤੋਂ ਇੱਥੋਂ ਤੱਕ ਸੁਣਿਆ ਜਾਂਦਾ ਰਿਹਾ ਕਿ ਅੰਗਰੇਜ਼ਾਂ ਵੇਲੇ ਅੰਮ੍ਰਿਤਧਾਰੀ ਸਿੰਘ ਦੀ ਗਵਾਹੀ ਜਿਹੜੀ ਆ ਉਹ ਪੂਰੀ ਸੱਚੀ ਮੰਨੀ ਜਾਂਦੀ ਸੀ। ਇਹ ਝੂਠ ਨਹੀਂ ਬੋਲਦੇ। ਤੋ ਜੇ ਭਾਰਤੀ ਸਿਸਟਮ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਹੋਣ, ਉਹ ਲੋਕਾਂ ਨੂੰ ਇਨਸਾਫ ਦੇਣ, ਸਹੀ ਗੱਲ ਕਰਦੇ ਹੋਣਗੇ, ਤਾਂ ਉਹਨਾਂ ਦਾ ਸਿੱਖਾਂ ਦਾ ਪ੍ਰਭਾਵ ਵਧੂ, ਸਿੱਖੀ ਦਾ ਅਕਸ ਵਧੂਗਾ। ਇਹੀ ਗੱਲ ਦੁਸ਼ਮਣ ਨੂੰ ਮਨਜ਼ੂਰ ਨਹੀਂ। ਉਹ ਕਹਿੰਦੇ ਜੀ ਇਹਨਾਂ ਦਾ ਬਚਪਨ ਤੋਂ ਹੀ ਪ੍ਰਬੰਧ ਕਰੋ, ਇਹਨਾਂ ਅੰਦਰੋਂ ਸਿੱਖੀ ਵੀ ਕੱਢੋ, ਇਹਨਾਂ ਦਾ ਗਾਤਰੇ ਕਿਰਪਾਨ ਦਾ ਨਹਾਉਣ ਵਾਲਾ ਇੰਤਜ਼ਾਮ ਵੀ ਕਰੋ। ਜਦੋਂ ਵੱਡੇ ਹੋ ਜਾਣਗੇ ਉਦੋਂ ਤੱਕ ਇਹਨਾਂ ਦੀਆਂ ਆਦਤਾਂ ਬਦਲ ਚੁੱਕੀਆਂ ਹੋਣਗੀਆਂ, ਉਦੋਂ ਕਿਹਨੇ ਅੰਮ੍ਰਿਤ ਛਕਣਾ। ਹੁਣ ਤਾਂ ਇੱਥੇ ਖਾਲਸਾ ਕਾਲਜ ਦੇ ਵਿੱਚ ਮਤਾ ਹੀ ਪਾ ਕੇ ਬਹਿ ਗਏ ਅਗਲੇ, ਬਈ ਜੀ ਅੰਮ੍ਰਿਤਧਾਰੀ ਹੋਣ ਦੀ ਕੋਈ ਜ਼ਰੂਰੀ ਸ਼ਰਤ ਨਹੀਂ, ਵੈਸੇ ਸਿੱਖ ਚਾਹੀਦਾ ਜਿਹਨੇ ਮੈਂਬਰ ਬਣਨਾ। ਆ ਚੀਫ ਖਾਲਸਾ ਦੀਵਾਨ ਦਾ ਰੌਲਾ ਪੈਂਦਾ। ਇੱਥੇ ਵੀ ਉਹ ਕਹਿੰਦੇ ਆ ਵੀ ਕਿਤੇ ਮਤਾ ਨਾ ਪਾ ਦੇਣ। ਅਕਾਲ ਤਖਤ ਦੇ ਜਥੇਦਾਰ ਨੇ ਉਦੋਂ ਆਖਿਆ ਇਹਨਾਂ ਨੂੰ ਵੀ ਕਿਤੇ ਮਤਾ ਨਾ ਪਾ ਕੇ ਬਹਿ ਜਾਓ ਵੀ ਅੰਮ੍ਰਿਤਧਾਰੀ ਦੀ ਲੋੜ ਨਹੀਂ। ਹੁਣ ਤਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਇਹ ਬਿਮਾਰੀ ਆ ਰਹੀ ਆ ਕਿ ਜੀ ਅੰਮ੍ਰਿਤਧਾਰੀ ਦੀ ਲੋੜ ਨਹੀਂ। ਤੋ ਸਿੱਖ ਬੱਚਿਆਂ ਨੂੰ ਵੀ ਅੰਮ੍ਰਿਤਧਾਰੀ ਹੋਣ ਤੋਂ ਰੋਕਣ ਦਾ ਇਹ ਪ੍ਰੋਜੈਕਟ ਵਾ, ਜਿਹੜਾ ਬਾਰ-ਬਾਰ ਕਿਹਾ ਜਾਂਦਾ ਕਿ ਗਾਤਰੇ ਕਿਰਪਾਨਾਂ ਨਾ ਹੋ, ਫੇਰ ਪੇਪਰ ਦੇਣਗੇ। ਕਿਉਂਕਿ ਫਿਰ ਜਦੋਂ ਬਾਰ-ਬਾਰ ਇਹ ਖਬਰ ਆਉਂਦੀ ਹੈ, ਨਿੰਦਿਆ ਆਲੋਚਨਾ, ਉਹ ਸੁਣਦੇ ਹੀ ਨਹੀਂ। ਉਹ ਵੇਲੇ ਗਏ ਜੀ ਜਦੋਂ ਅਸਰ ਹੁੰਦਾ ਸੀ। ਉਹ ਕਹਿੰਦੇ ਹੁਣ ਕੋਈ ਪਰਵਾਹ ਨਹੀਂ। ਜਿਹੜੇ
ਪ੍ਰਵਾਹ ਕਰਵਾ ਸਕਦੇ ਸੀ। ਜਿਹੜੇ ਮੋਟਰਸਾਈਕਲ ਵਾਲੇ ਯੋਧੇ ਫਿਰਦੇ ਧਰਮ ਕਮਾਉਂਦੇ ਨੇ, ਉਹ ਜਦੋਂ ਦੌਰ ਸੀਗਾ ਨਾ, ਉਹ ਲੰਘ ਗਿਆ। ਤੇ ਹੁਣ ਦਿੱਲੀ ਵਾਲੇ ਕਹਿੰਦੇ ਆ ਕਿ ਆ ਜਿਹੜੇ ਗਾਂਧੀਵਾਦੀ ਜੇ ਸਿੱਖ ਨੇ, ਰਾਸ਼ਟਰਵਾਦੀ ਜੇ ਸਿੱਖ ਨੇ, ਜਿਹੜੇ ਭਾਰਤ ਮਾਤਾ ਦੇ ਲਾਲ ਨੇ, ਇਹਨਾਂ ਤੋਂ ਕਾਹਦਾ ਡਰ, ਕਰੀ ਜਾਣ ਨਿੰਦਿਆ ਨੁੰਦਿਆ ਜੀ। ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਨੂੰ ਟਾਈਮ ਦੇ ਕੇ ਰਾਜੀ ਨਹੀਂ ਸਿਸਟਮ। ਆ ਡੀਸੀ ਨਹੀਂ ਸੁਣ ਕੇ ਰਾਜੀ ਇੱਥੋਂ ਅੰਮ੍ਰਿਤਸਰ ਦਾ। ਇਹੋ ਜਿਹੇ ਮਾਹੌਲ 'ਚ ਸਿੱਖਾਂ ਦੀਆਂ ਸੰਸਥਾਵਾਂ, ਸਭ ਤੋਂ ਸੁਪਰੀਮ ਤਾਂ, ਸਭ ਤੋਂ ਮੇਨ ਤਾਂ ਸਾਡਾ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਆ। ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਹੋ ਜਾਂਦੀ ਆ ਕਿ ਹੱਲ ਕਰੋ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੋਈ ਪੁੱਛਦਾ ਹੀ ਨਹੀਂ, ਤੇ ਬਣੂ ਕੀ। ਸੋ ਸਿੱਖਾਂ ਦੀ ਔਕਾਤ, ਸਿੱਖਾਂ ਦਾ ਵਕਾਰ, ਸਿੱਖਾਂ ਦੀ ਹੈਸੀਅਤ, ਸਭ ਕੁਝ ਦਾਅ ਉੱਤੇ ਲੱਗਿਆ ਹੋਇਆ। ਹਮ ਰੁਲਤੇ ਫਿਰਤੇ, ਅਸੀਂ ਬਿਲਕੁਲ ਬਰਬਾਦ ਹੋ ਰਹੀ ਕੌਮ ਆ। ਤੇ ਜੇ ਅਸੀਂ ਪੈਰ ਗੱਡ ਕੇ ਨਾ ਲੜੇ, ਜੇ ਅਸੀਂ ਆਪਦੇ ਹੱਕਾਂ ਨੂੰ ਨਾ ਪਛਾਣਿਆ, ਮੈਂ ਇਸੇ ਕਰਕੇ ਕਹਿਣਾ ਕਿ ਸੰਘਰਸ਼ ਜਿਹੜੇ ਆ ਉਹ ਸਾਡੀ ਜਿੰਦ ਜਾਨ ਨੇ। ਆ ਨਿੱਕੇ ਮੋਟੇ ਰੌਲੇ ਆ, ਕਿਸਾਨ ਸੰਘਰਸ਼ ਨੇ ਸਾਨੂੰ ਹੌਸਲੇ 'ਚ ਲੈ ਜਾਂਦਾ। ਆ ਹੁਣ ਵੀ ਬੇਸ਼ੱਕ ਥੋੜਾ ਬਹੁਤਾ ਨੁਕਸਾਨ ਤਾਂ ਝੱਲਣਾ ਪਊਗਾ, ਪਰ ਜੇ ਭਗਵੰਤ ਮਾਨ ਕਿਰਪਾ ਕਰ ਦੇਵੇ, 5-4 ਸਾਲ ਸਾਨੂੰ ਇਸ ਸੰਘਰਸ਼ ਦੇ ਵਿੱਚ ਲੱਗ ਜਾਣ ਤਾਂ ਕਾਫੀ ਫਰਕ ਪਊਗਾ। ਤੋ ਇਸ ਮੌਕੇ ਸਾਡੀ ਕੌਮ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਸਮਝ ਲਈਏ ਕਿ ਜੇ ਅਸੀਂ ਆਪਦੀ ਆਇਡੈਂਟੀਟੀ, ਆਪਦਾ ਸਬੂਤ, ਆਪਣੀ ਹੋਂਦ ਹਸਤੀ ਬਚਾਉਣੀ ਹੈ, ਜੇ ਆਪਦਾ ਧਰਮ ਬਚਾਉਣਾ, ਤਾਂ ਦੁਸ਼ਮਣ ਦੀ ਪਛਾਣ ਕਰੀਏ, ਦੁਸ਼ਮਣ ਦੇ ਹੋਛੇ ਹੱਥ ਕੰਡਿਆਂ ਨੂੰ ਸਮਝੀਏ। ਉਹ ਚਾਹੁੰਦੇ ਆ ਕਿ ਹਰੇਕ ਘਰ ਦੇ ਵਿੱਚ ਇਹ ਗੱਲਾਂ ਹੋਣ ਲੱਗ ਜਾਣ। ਤੋ ਛੱਡੋ ਜੀ, ਨਿਆਣਿਆਂ ਨੂੰ ਕਾਹਨੂੰ ਆਪਾਂ ਅੰਮ੍ਰਿਤਧਾਰੀ ਬਣਾਉਣਾ, ਵੱਡੇ ਹੋ ਕੇ ਪੰਗੇ ਪੈਂਦੇ ਆ, ਜਦੋਂ ਆਪਦੀ ਆਪ 'ਚ ਹੋ ਜਾਣਗੇ, ਨੌਕਰੀ ਨਾਕਰੀ ਤੇ ਲੱਗੇ, ਆਪੇ ਹੀ ਕਰ ਲੈਣ, ਅੰਮ੍ਰਿਤ ਛਕ ਲੈਣ ਆਪੇ ਜੀ। ਆਪ ਕਾਹਨੂੰ ਜੀ ਜ਼ਮੀਨ ਪਿੱਛੇ ਲੜਨਾ, ਛੱਡੋ ਪਰਾਂ ਜੀ, ਜ਼ਮੀਨਾਂ ਛੱਡੋ ਜੀ, ਇੱਕ ਇੱਕ ਦੋ ਦੋ ਨਿਆਣੇ ਆ, ਇਹਨਾਂ ਨੇ ਬਾਹਰ ਚਲੇ ਜਾਣਾ। ਭਾਈ ਇਹੀ ਦੁਸ਼ਮਣ ਚਾਹੁੰਦਾ। ਦੁਸ਼ਮਣ ਬਾਤ ਕਰੇ ਅਣਹੋਣੀ, ਨਾ ਸਮਝੋ ਕਿ ਆ ਜਿਹੜੇ ਗਾਤਰੇ ਕਿਰਪਾਨਾਂ ਪਾ ਕੇ ਵੱਡੀਆਂ ਪੋਸਟਾਂ ਤੇ ਬੈਠੇ ਬੰਦੇ ਆ ਵੀ ਇਹ ਸਾਡਾ ਕੁਛ ਵਾਰ ਦੇਣਗੇ। ਬਹੁਤ ਔਖਾ। ਲਾਲੇ ਬੜਾ ਹੱਸਦੇ ਹੋਣਗੇ ਕਿ ਆਹ ਸੀ ਕੌਮ ਉਹ ਜਿਹੜੀ ਗੋਰਿਆਂ ਨਾਲ ਲੜਨ ਮੌਕੇ ਨਹੀਂ ਘਬਰਾਈ, ਜਿਹਨੇ ਮੁਗਲਾਂ, ਪਠਾਣਾ, ਅਫਗਾਨਾ, ਕਿਹੜੀ ਹਰੇਕ ਦੁਸ਼ਮਣ ਨਾਲ ਟੱਕਰ ਲੈਣ ਲੱਗੇ ਕਮਾਲ ਕਰ, ਇਹ ਅਸੀਂ ਬਾਣੀ ਪਾਏ ਹੋਏ ਨੇ। ਲਾਰੇ ਹੱਸਦੇ ਹੋਣਗੇ, ਪੱਕਾ ਹੱਸਦੇ ਹੋਣਗੇ, ਬੜਾ ਖੁਸ਼ ਹੁੰਦੇ ਹੋਣਗੇ ਕਿ ਕਿਉਂਕਿ ਸਿੱਖ ਜਿਹੜਾ ਸਿੱਧੀ ਲੜਾਈ ਵਿੱਚ ਤਾਂ ਲੜ ਸਕਦਾ, ਪਰ ਆ ਜਿਹੜੀਆਂ ਘੁੰਡੀਆਂ ਜੀਆਂ ਕਾਨੂੰਨ ਬਣਾਤਾ, ਅਖੇ ਜੀ ਨਿਯਮ ਆਇਆ ਜੀ ਉੱਪਰੋਂ ਲਿਖਤੀ ਤੌਰ ਤੇ ਵੀ ਕਿਰਪਾਨ ਪਾਏ ਬੰਦੇ ਨੂੰ ਅੰਦਰ ਨਹੀਂ ਜਾਣ ਦੇਣਾ। ਹੁਣ ਮਾਰੀ ਚੱਲੋ ਆਪਾਂ ਮਿਹਣੇ, ਇਹ ਉਹੀ ਕਿਰਪਾਨ ਆ ਜਿਹਨੇ ਤੁਹਾਡੀ ਇੱਜ਼ਤ ਬਚਾਈ ਸੀ, ਇਹ ਉਹੀ ਸਿੰਘ ਆ, ਅਸੀਂ ਉਹਨਾਂ ਦੇ ਵਾਰਸ ਆ। ਉਹ ਕਹਿੰਦੇ ਆ ਜੋ ਮਰਜ਼ੀ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ, ਸਾਨੂੰ ਕੱਖ ਮਤਲਬ ਨਹੀਂ, ਅਸੀਂ ਤੁਹਾਡੀ ਮਿੱਟੀ ਪਲੀਤ ਕਰਨੀ, ਅਸੀਂ ਤਾਂ ਨਜ਼ਾਰੇ ਲੈਣੇ ਆ, ਅਸੀਂ ਤਾਂ ਸੱਤਾ 'ਚ ਆਏ ਆ, ਤੁਸੀਂ ਜਰੈਮ ਪੇਸ਼ਾ ਕੌਮ ਹੋ, ਤੁਹਾਡੇ ਪੱਲੇ ਹੈ ਕੀ। ਤੋ ਇਸ ਮਾਹੌਲ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਜੈਕਟ ਹੋਰ ਤੋਰਿਆ ਹੋਇਆ ਕਿ ਦੁਨੀਆ ਭਰ 'ਚ ਬੈਠੇ ਹਰੇਕ ਸਿੱਖ ਦੇ ਅੰਦਰ ਸਵੈ ਘਰਣਾ ਪੈਦਾ ਕਰਨੀ। ਆ ਜਿਹੜਾ ਜਸਵੰਤ ਜਫਰ ਆ, ਭਾਸ਼ਾ ਵਿਭਾਗ ਦਾ ਹੈਡ, ਉਹਦੀ ਵੀਡੀਓ ਦੇਖੀ, ਕਹਿੰਦਾ ਸਿੱਖ ਸਭ ਤੋਂ ਵੱਧ ਕੁੜੀਆਂ ਛੇੜਦੇ। ਦੱਸੋ ਕਮਾਲ ਦੀ ਗੱਲ। ਕੋਈ ਕਹਿੰਦਾ ਸਿੱਖ ਕੁੜੀਆਂ ਛੇੜਦੇ ਆ, ਕੋਈ ਕਹਿੰਦਾ ਸਿੱਖ ਨਸ਼ੇੜੀ ਬਹੁਤ ਆ, ਕੋਈ ਕਹਿੰਦਾ ਸਿੱਖ ਗਾਲਾਂ ਸਭ ਤੋਂ ਵੱਧ ਕੱਢਦੇ ਆ। ਸਿੱਖ ਦੁਨੀਆ ਦੇ ਸਭ ਤੋਂ ਗੰਦੇ ਇਨਸਾਨ ਆ। ਇਹ ਗੱਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਆ ਕਿ ਸਿੱਖਾਂ 'ਚ ਸੈਲਫ ਹੇਟ ਪੈਦਾ ਹੋ, ਸਿੱਖ ਆਪਦੇ ਆਪ ਤੇ ਮਾਣ ਨਾ ਕਰੇ। ਇਹ ਗੱਲ ਉਹਨਾਂ ਨੂੰ ਬੜੀ ਚੁਭਦੀ ਹੈ ਕਿ ਸਿੱਖ ਅਣਖ ਨਾਲ, ਸਿੱਖ ਚੜ੍ਹਦੀ ਕਲਾ ਨਾਲ, ਸਿੱਖ ਬੁਲੰਦ ਅਖਲਾਕ ਤੇ ਕਿਰਦਾਰ ਨਾਲ ਜਿਉਣ। ਇਹ ਚੀਜ਼ ਬੜੀ ਚੁਭਦੀ। ਉਹਨਾਂ ਨੂੰ ਚਾਹੀਦੇ ਆ ਜਿਵੇਂ ਯੂਪੀ ਬਿਹਾਰ ਵਾਲੇ ਨਹੀਂ, ਬਿਲਕੁਲ ਖਤਮ ਬੰਦੇ, ਕੁਛ ਹੈ ਹੀ ਨਹੀਂ ਪੱਲੇ, ਕੱਲ ਤੇ ਮਾਣ ਕਰਨ। ਸੋ ਅਸਲੀਅਤ ਨੂੰ ਸਮਝ ਕੇ ਕੋਈ ਰਣਨੀਤੀ ਬਣਾਈਏ। ਜਿਹੜੇ ਚੱਕਰਾਂ 'ਚ ਆਪਾਂ ਨੂੰ ਉਲਝਾ ਲਿਆ ਗਿਆ, 1947 ਮੁੜ ਕੇ ਨਹੀਂ ਜੇ ਆਉਣਾ। ਅੱਜ 2025 ਆ, 2025 ਦੇ ਹਿਸਾਬ ਨਾਲ
ਦੁਸ਼ਮਣ ਦੀਆਂ ਚਾਲਾਂ ਨੂੰ ਸਮਝ ਕੇ ਕੋਈ ਰਣਨੀਤੀ ਘੜ ਲਈਏ ਤਾਂ ਬਚ ਜਾਾਂਗੇ। ਪਰ ਅਜੇ ਤਾਂ ਸਾਡੀ ਕੌਮ ਨੂੰ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ। ਅਜੇ ਤਾਂ ਅਸੀਂ ਉਹਨਾਂ ਚਾਲਾਂ ਦੀ ਸਮਝ ਵੀ ਨਹੀਂ ਸਾਨੂੰ ਆ ਰਹੀ ਜਿਹੜੀਆਂ ਸਾਡੇ ਖਿਲਾਫ ਵਰਤੀਆਂ ਜਾ ਰਹੀਆਂ। ਪਰ ਅਰਦਾਸਾਂ ਨਾਲ, ਨਿੰਦਿਆ ਮਤੇ ਪਾਉਣ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਗੱਲ ਨਹੀਂ ਜੇ ਬਣਨੀ। ਗੁਰੂ ਸਾਹਿਬ ਤੋਂ ਸਿੱਖਿਆ ਸੇਧ ਲੈ ਕੇ ਮੈਦਾਨੇ ਜੰਗ ਵਿੱਚ ਝੰਡੇ ਗੱਡ ਕੇ ਕੌਮ ਲਈ ਲੜਨਾ ਪੈਣਾ। ਦੁਨੀਆ ਭਰ ਦੇ ਵਿੱਚ ਇਹ ਗੱਲ ਉੱਪਰਦੀ ਕਰਨੀ ਪਊਗੀ ਕਿ ਸਾਨੂੰ ਬਚਾਓ ਤੇ ਅਸੀਂ ਆਪਦੇ ਹੱਕਾਂ ਲਈ ਲੜ ਰਹੇ ਹਾਂ। ਕਿਉਂ? ਕਿਉਂਕਿ ਇਹ ਦੁਸ਼ਮਣ ਤੁਹਾਨੂੰ ਕੁੱਟਦਾ ਵੀ ਆ ਤੇ ਤੁਹਾਨੂੰ ਦਹਿਸ਼ਤਗਰਦ ਕਹਿ ਕੇ ਬਦਨਾਮ ਵੀ ਕਰਦਾ। ਇਹੋ ਜਿਹੀਆਂ ਵਾਰਦਾਤਾਂ ਕਰਾਉਣ ਲਈ ਇਹਨਾਂ ਨੇ ਬੰਦੇ ਰੱਖੇ ਹੋਏ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਵੀ ਤੇ ਇੱਥੇ ਵੀ ਸਿੱਖੀ ਸਰੂਪ ਦੇ ਵਿੱਚ ਉਹ ਕੰਮ ਕਰਦੇ ਆ ਜਿਹਦੇ ਨਾਲ ਦੁਨੀਆ ਭਰ ਦੇ ਲੋਕ ਕਹਿਣ ਕਿ ਸਿੱਖ ਤਾਂ ਬਹੁਤ ਮਾੜੇ ਆ, ਇਹਨਾਂ ਨਾਲ ਹੋਰ ਮਾੜੀ ਕਰੋ। ਸੋ ਜਿਸ ਹਿਸਾਬ ਦੇ ਨਾਲ ਆਪਣੇ ਆਲੇ ਦੁਆਲੇ ਕਦਮਦਾਰ ਕਦਮ, ਪੈਰਦਾਰ ਪੈਰ ਬਹੁਤ ਘਿਨਾਉਣੀ ਸਾਜ਼ਿਸ਼ ਚੱਲ ਰਹੀ ਆ ਤੇ ਸਾਨੂੰ ਐਵੇਂ ਚਾਅ ਚੜਿਆ ਹੋਇਆ। ਸਾਡੇ ਨਿਆਣੇ, ਸਾਡੇ ਬੱਚੇ ਕਹਿੰਦੇ ਜੀ ਗੱਲ ਹੀ ਨਹੀਂ ਜੀ ਕੋਈ, ਟਿਕਟੌਕ ਤੇ ਨਜ਼ਾਰੇ ਲੈ ਲਓ। ਉਹਨਾਂ ਨੇ ਦੇਤੇ ਆਪਾਂ ਨੂੰ ਸੰਦ, ਕਹਿੰਦੇ ਆਏ ਤੇ ਮਜ਼ੇ ਲਓ। ਇੱਕ ਪੋਸਟ ਜੇ ਕੋਈ ਕੌਮ, ਜੇ ਕੋਈ ਨਸ਼ਿਆਂ ਬਾਰੇ ਜਾਂ ਕਿਸੇ ਚੱਜ ਹਾਲ ਦੇ ਵਿਸ਼ੇ ਤੇ ਪੋਸਟ ਪਾ ਬੈਠੇ ਕੋਈ, ਉਹਦੇ ਘਰੇ ਤੁਰੰਤ ਪੁਲਿਸ ਦਾ ਸੁਨੇਹਾ ਆ ਜਾਂਦਾ। ਪਰ ਗੰਦ ਪਹਿਲੇ ਜਿੰਨਾ ਮਰਜ਼ੀ ਕਰੀ ਚੱਲੋ। ਤੋਂ ਬਹੁਤ ਹੀ ਜ਼ਿਆਦਾ ਸਹਿਜ ਤੇ ਠਰਮੇ ਨਾਲ ਰਣਨੀਤੀ ਬਣਾਉਣ ਦੀ ਲੋੜ ਆ। ਖਾਲਿਸਤਾਨ ਬਗੈਰ ਬਚਣਾ ਮੁਸ਼ਕਲ ਹੈ। ਸੋ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਤੇ ਨਾਲੇ ਉਪਰਾਲੇ ਵੀ ਕਰੀਏ, ਕਿਉਂਕਿ ਗੱਲੀ ਬਾਤੀ ਕੁਛ ਨਹੀਂ ਹੁੰਦਾ, ਤਾਂ ਕਿ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੇ। ਆਓ ਉਧਰ ਨੂੰ ਵਧੀਏ। ਇੱਥੇ ਸਮਾਪਤੀ ਹੈ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ